ਪ੍ਰੈਕਟਿਸ ਕਿਉਂ ਨਹੀਂ ਕੀਤੀ ਮੈਂ? ਹਾਂ ਮਤਲਬ ਜਿਹੜੀ ਬਾਡੀ ਸੀ ਉਹ ਥਰੋ ਵਾਲੀ ਸੀ, ਭੱਜਣ ਵਾਲੀ ਨਹੀਂ ਸੀ। ਹਾਂ ਭੱਜਣ ਨੂੰ ਜੀ ਨਹੀਂ ਕਰਦਾ, ਵਾਰਮ ਅਪ ਹੋ ਜਾਂਦੇ ਉਹ ਨਹੀਂ ਭੱਜਣ ਜੀ ਕਰਦਾ, ਉਦਾਂ ਭੱਜਣ ਨੂੰ ਜੀ ਕਰਦਾ ਸੀਗਾ। ਮੈਂ ਹੈਮਰ ਨਹੀਂ ਦੇਖਿਆ ਸੀਗਾ, ਹੈਮਰ ਮੈਂ ਪਤਾ ਨਹੀਂ 15 ਸਾਲ ਪਹਿਲਾਂ ਦੇਖਿਆ ਸੀ ਇੱਕ ਵਾਰੀ ਬਸ। ਅੱਛਾ, ਜਦੋਂ ਦੇ ਆਏ ਸੀ ਫਿਰ ਖੇਡਿਆ ਨਹੀਂ ਕਦੀ ਹੈਮਰ? ਇੱਕ ਵਾਰੀ ਮੈਂ ਟ੍ਰੇਸੀ ਦੇਖਿਆ, ਕੋਈ ਬੰਦਾ ਲੈ ਕੇ ਆਇਆ ਸੀਗਾ। ਹਾਂ ਹਾਂ, ਇੱਕ ਵਾਰੀ ਇੱਥੇ ਕਰਮਨ ਗਲਵਜ਼ ਜਿਹੜਾ ਲਿਆ ਨਾ, ਜਿਹੜੇ ਕੰਮ ਵਾਲੇ ਗਲਵਜ਼ ਕਾਟਨ ਦੇ, ਉਹਦੀਆਂ ਉਂਗਲਾਂ ਕੱਟ ਲਈਆਂ ਇਦਾਂ ਜਾਂ ਕੁਛ। ਅੱਛਾ, ਅਸੀਂ ਉਂਗਲਾਂ ਪਕੜ ਰਵੇ। ਹਾਂ, ਇਹ ਉਂਗਲਾਂ ਸੀ ਵੱਡੀਆਂ ਹੁੰਦੀਆਂ ਨੇ ਸਾਡੇ ਗਲਵਜ਼ ਦੀਆਂ ਉਦੋਂ। ਮੈਂ ਉਹ ਨਾਲ ਲੈ ਗਿਆ ਤੇ ਮੈਂ ਚੱਲ ਦੇਖਾਂ, ਉੱਥੇ ਹੈਮਰ ਤਾਂ ਸੀਗੇ ਉਹਨਾਂ ਲਿਆਂਦੇ ਹੋਏ ਸੀ। ਤੇ ਉੱਥੇ ਮੈਂ ਪਹਿਲੀ ਵਾਰੀ ਆਪਣਾ 38 ਸਾਲ ਬਾਅਦ ਸਿੱਟਿਆ, 35 ਮੀਟਰ ਲੱਗਿਆ ਉਹ। ਅੱਛਾ, ਮੇਰਾ ਗੋਲ ਨਹੀਂ ਪੁੱਛਿਆ, ਮੇਰਾ ਗੋਲ ਕੀ ਹੈ? ਹਾਂਜੀ ਹਾਂਜੀ, ਮੇਰਾ ਗੋਲ ਕੀ ਹੈ ਵੀ ਮੈਂ ਜਿੰਨੇ ਦੁਨੀਆ ਦੇ ਕੰਟੀਨੈਂਟ ਨੇ ਉਹਨਾਂ ਦੇ ਸਾਰੇ ਖੇਡਣੇ ਜਾ ਕੇ। ਤੁਹਾਡਾ ਸਰੀਰ ਹੈਗਾ, ਤੁਸੀਂ ਹੁਣ ਬ੍ਰੇਕਫਾਸਟ ਵੀ ਕਹਿੰਦੇ ਮੈਂ ਆ ਵੀ ਖਾ ਲਾਂ, ਲੰਚ ਵੀ ਕਰ ਲਾਂ, ਡਿਨਰ ਵੀ ਕਰ ਲਾਂ, ਤੇ ਬਰਨ ਹੋ ਨਹੀਂ ਰਿਹਾ, ਬਰਨ ਹੋ ਫਿਰ ਕੰਮ ਖਰਾਬ ਹੋ ਜਾਂਦਾ। ਉਹ ਤਾਂ ਫਿਰ ਕੋਈ ਬਿਮਾਰੀ ਲੱਗੂਗੀ ਨਾ, ਬਿਮਾਰੀ ਤਾਂ ਪਾਣੀ ਪੀਣ ਲੋ ਜ਼ਿਆਦਾ ਨਾ ਲੱਗ ਜੂ। ਸਹੀ ਗੱਲ ਹੈ, ਸਹੀ ਗੱਲ। ਜਿਹੜੀ ਖਾਣੀ ਚੀਜ਼ ਹੈ, ਹਾਂ, 2 ਪਲੇਸਿਸ ਨੇ ਜੀ ਉੱਥੇ, ਜਿਹੜਾ ਮਰਜੀ ਬੰਦਾ ਜਦ ਮਰਜੀ ਜਾ ਸਕਦਾ, ਜੋ ਖੁੱਲਾ ਹੋ। ਦੱਸੋ। ਇੱਕ ਗੁਰੂ ਘਰ, ਉੱਥੇ ਕੋਈ ਨਹੀਂ ਕਰਦਾ। ਇੱਕ ਜਿਮ ਹੈਗਾ, ਜਿਮ ਚ ਜੇ ਇੱਥੇ ਕਿਹਾ ਜੀ ਬੰਦਾ ਆਵੇ, ਉਹ ਅਗਲਾ ਕਹਿੰਦਾ ਵੀ ਦੇਖ ਇਹਨੇ ਇੰਨੀ ਹਿੰਮਤ ਕੀਤੀ, ਇੱਥੇ ਆ ਗਿਆ, ਕੋਸ਼ਿਸ਼ ਤਾਂ ਕਰ ਰਿਹਾ। ਚਾਹੇ ਉੱਥੇ ਹੁਣ 300 ਪਾਉਂਡ ਦੇ ਬੰਦੇ ਫਿਰਦੇ ਨੇ, 350 ਪਾਉਂਡ ਦਾ ਫਿਰਦਾ ਹੈ, ਕਈਆਂ ਤੋਂ ਹਿੱਲ ਵੀ ਨਹੀਂ ਹੁੰਦਾ ਹੈਗਾ। ਹੁਣ ਕਈ ਬੰਦੇ ਆ ਕੇ ਚੱਲ ਸਿਰਫ ਪੂਲ ਚ ਜਕੂਜ਼ੀ ਚ ਬਹਿ ਕੇ ਚੱਲ ਜਾਂਦੇ ਨੇ। ਸੋ ਇਹ ਨੇ ਜੀ ਉਹ ਮੈਡਲ ਜਿਹੜੇ ਗੁਰਬਖਸ਼ ਸਿੰਘ ਸਿੱਧੂ ਜੀ ਹੁਣੇ ਮੈਕਸੀਕੋ ਤੋਂ ਜਿੱਤ ਕੇ ਆਏ ਆ। ਤੁਸੀਂ ਦੇਖ ਸਕਦੇ ਆ 2 골ਡ ਮੈਡਲ, ਇੱਕ ਜਿਹੜਾ ਸਿਲਵਰ ਮੈਡਲ ਹੈਮਰ ਥਰੋ, ਡਿਸਕਸ ਤੇ weight ਦੇ ਵਿੱਚ। ਸੋ ਕਿਹੜੇ ਵਿੱਚ ਕਿਹੜਾ ਜਿੱਤਿਆ ਸੀਗਾ ਜੀ ਤੁਸੀਂ? 골ਡ ਮੈਡਲ ਹੈਮਰ ਥਰੋ ਤੇ weight ਥਰੋ ਦੇ ਵਿੱਚ, ਸਿਲਵਰ ਮੈਡਲ ਡਿਸਕਸ ਥਰੋ ਦੇ ਵਿੱਚ। ਸੋ ਆ ਜੀ ਜਿਹੜਾ ਜ਼ਿੰਦਗੀ ਭਰ ਦੀ ਮਿਹਨਤ ਕਰਕੇ ਫਿਰ ਜਦੋਂ ਇਦਾਂ ਮੈਡਲ ਮਿਲਦੇ ਆ, ਗਲ 'ਚ ਪੈਂਦੇ ਆ, ਤਾਂ ਬਹੁਤ ਚੰਗਾ ਮਹਿਸੂਸ ਹੁੰਦਾ, ਬਹੁਤ ਮਾਣ ਮਹਿਸੂਸ ਹੁੰਦਾ ਆ। ਸਾਡੇ ਫਰੈਜ਼ਨੋ ਕੈਲੀਫੋਰਨੀਆ ਦਾ ਮਾਣ ਨੇ ਗੁਰਬਖਸ਼ ਸਿੰਘ ਸਿੱਧੂ ਜੀ 68 ਸਾਲ ਦੀ ਉਮਰ ਦੇ ਵਿੱਚ ਵੀ ਬਾਹਰ ਜਾ ਕੇ, ਮੁਲਕਾਂ ਦੇ ਵਿੱਚ ਬਾਹਰ ਜਾ ਕੇ ਵੀ ਲਗਾਤਾਰ ਇਦਾਂ ਹੀ ਮੈਡਲ ਜਿੱਤ ਰਹੇ ਆ। ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA, ਪੰਜਾਬੀ TV USA ਸੁਣ ਦੇਖ ਰਹੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਮੇਰੇ ਨਾਲ ਪੰਜਾਬੀ ਰੇਡੀਓ USA ਦੇ ਸਟੂਡੀਓ ਦੇ ਵਿੱਚ ਆ ਕੇ ਜੁੜ ਬੈਠੇ ਨੇ ਇੱਕ ਅਜਿਹੇ ਮਹਿਮਾਨ ਜਿਨ੍ਹਾਂ ਬਾਰੇ ਬਾਬਾ ਨਜ਼ਮੀ ਦਾ ਇੱਕ ਜਿਹੜਾ ਸ਼ੇਰ ਆ, ਜੇ ਉਹ ਕਹੀਏ ਤਾਂ ਬੜੀ ਸੋਹਣੀ ਗੱਲ ਜਿਹੜੀ ਉਹ ਆਖਦਾ ਆ, ਬੇਹਿੰਮਤੇ ਨੇ ਲੋਕ ਜਿਹੜਾ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਨੂੰ, ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਨੂੰ। ਮੇਰੀ ਮੁਰਾਦ ਮੇਰੇ ਨਾਲ ਜੁੜ ਚੁੱਕੇ ਨੇ ਇਸ ਟਾਈਮ ਸੀਨੀਅਰ ਗੇਮਸ ਦੇ ਵਿੱਚ ਕਈ ਮੈਡਲ ਦੇ ਜੇਤੂ, ਫਰੈਜ਼ਨੋ ਦੀ ਸ਼ਾਨ, ਕੈਲੀਫੋਰਨੀਆ ਦੀ ਸ਼ਾਨ ਗੁਰਬਖਸ਼ ਸਿੰਘ ਸਿੱਧੂ ਜੀ। ਗੁਰਬਖਸ਼ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਾਹਿਬ ਵਾਹਿਗੁਰੂ ਜੀ ਕੀ ਫਤਿਹ। ਰੀਸੈਂਟਲੀ ਗੁਰਬਖਸ਼ ਜੀ ਹੁਣੇ ਮੈਕਸੀਕੋ ਨੂੰ ਜਾ ਕੇ ਆਏ ਆ। ਹਾਂਜੀ, 2 골ਡ ਮੈਡਲ, 1 ਸਿਲਵਰ ਮੈਡਲ ਤੁਹਾਡੇ ਝੋਲੀ ਪਿਆ ਆ। ਕਿੱਦਾਂ ਦਾ ਮਹਿਸੂਸ ਹੋ ਰਿਹਾ ਹੈ? ਬਹੁਤ ਚੰਗਾ ਜੀ। ਇੱਕ ਤਾਂ ਮੈਂ ਮਹਿਸੂਸ ਹੁੰਦਾ ਵੀ ਆਪਣੇ ਪੰਜਾਬੀ ਸਿੱਖ ਕਮਿਊਨਿਟੀ ਲਈ ਕੁਝ ਕਰ ਰਿਹਾ ਮੈਂ ਜੀ। ਦੂਜਾ ਵੀ ਫਰੈਜ਼ਨੋ ਸਿਟੀ ਨੂੰ ਮੈਂ ਰਿਪਰੈਜ਼ੈਂਟ ਕਰਦਾ ਤੇ USA ਟੀਮ ਦੇ ਉੱਤੇ ਮੈਂ ਖੇਡ ਰਿਹਾ ਹਾਂ। ਇਹ ਬਹੁਤ ਵੱਡੀ ਮਾਣ ਦੀ ਗੱਲ ਹੈ। ਸੋ ਦੱਸਦੇ ਜਾਈਏ, ਗੁਰਬਖਸ਼ ਸਿੱਧੂ ਜੀ ਚਿਰ ਤੋਂ ਹੀ ਸਪੋਰਟਸ ਦੇ ਵਿੱਚ ਹੈਗੇ ਨੇ। ਪੰਜਾਬ ਤੋਂ ਜਿੱਥੋਂ ਆਏ ਆ ਉੱਥੇ ਵੀ ਇਹ ਸਪੋਰਟਸ ਦੇ ਵਿੱਚ ਹਮੇਸ਼ਾ ਅੱਗੇ ਰਹੇ ਆ। ਜਦੋਂ ਦੇ ਇੱਥੇ ਅਮਰੀਕਾ ਦੇ ਵਿੱਚ ਆਏ ਆ ਉਦੋਂ ਤੋਂ ਜਿਹੜਾ ਸਪੋਰਟਸ ਦੇ ਵਿੱਚ ਅੱਗੇ ਰਹੇ ਨੇ। ਤੇ ਹੁਣ ਜਿਹੜੀਆਂ ਸੀਨੀਅਰ ਗੇਮਸ ਅਕਸਰ ਹੁੰਦੀਆਂ ਰਹਿੰਦੀਆਂ ਆ ਦੇਸ਼ਾਂ ਵਿਦੇਸ਼ਾਂ ਦੇ ਵਿੱਚ, ਇਹ USA ਨੂੰ, ਫਰੈਜ਼ਨੋ ਨੂੰ, ਕੈਲੀਫੋਰਨੀਆ ਨੂੰ ਰਿਪਰੈਜ਼ੈਂਟ ਕਰਦੇ ਨੇ ਤੇ ਉੱਥੋਂ ਮੈਡਲ ਜਿੱਤ ਕੇ ਲੈ ਕੇ ਆਉਂਦੇ ਆ। ਪੰਜਾਬੀਆਂ ਦੇ ਲਈ, ਸਿੱਖਾਂ ਦੇ ਲਈ ਬੜੀ ਇੱਕ ਮਾਣ ਦੀ ਜਿਹੜੀ ਗੱਲ ਆ। ਅਕਸਰ ਆਪਾਂ ਪੰਜਾਬੀਆਂ ਬਾਰੇ, ਸਿੱਖਾਂ ਬਾਰੇ ਆਖਦੇ ਆ ਵੀ ਉੱਚੇ ਲੰਬੇ ਗੱਭਰੂ ਜਵਾਨਾਂ ਦੇ, ਤੁਹਾਡੇ ਵੱਲ ਦੇਖ ਕੇ ਉਹ ਚੀਜ਼ ਸੱਚ ਜਿਹੜੀ ਉਹ ਸਾਬਤ ਹੁੰਦੀ ਆ। ਵਧੀਆ ਲੱਗਦਾ ਆ। ਸੋ ਬਹੁਤ ਬਹੁਤ ਵਧਾਈਆਂ ਪਹਿਲਾਂ ਤਾਂ ਇੰਨੇ ਜਿਹੜੇ ਉਹ ਮੈਡਲ ਤੁਸੀਂ ਜਿੱਤ ਕੇ ਆਉਂਦੇ ਆ, ਇੰਨਾ ਵਧੀਆ ਜਿਹੜਾ ਕੰਮ ਤੁਸੀਂ ਕਰਦੇ ਆ। ਸ਼ੁਰੂਆਤ ਕਰਦੇ ਆ ਪਿੱਛੋਂ, ਪੰਜਾਬ ਤੋਂ। ਉੱਥੇ ਕਿੱਥੇ ਤੁਸੀਂ ਪੜ੍ਹੇ ਸਪੋਰਟਸ ਦੇ ਨਾਲ ਜਾਂ ਪੜ੍ਹਾਈ ਨੂੰ ਲੈ ਕੇ? ਜੇ ਥੋੜਾ ਜਿਹਾ ਦੱਸੋ, ਕਿਹੜਾ ਪਿੰਡ ਸੀ, ਕਿੱਦਾਂ ਸੀ? ਮੇਰਾ ਓਰੀਜਨਲੀ ਪਿੰਡ ਹੈਗਾ ਚੰਗਾਲ, ਮਸਤੋਣਾ ਸਾਹਿਬ ਲਾਗੇ। ਠੀਕ ਹੈ। ਰਹਿੰਦੇ ਸੀ ਸ਼ਹਿਰ 'ਚ ਰਿਹਾ, ਸੰਗਰੂਰ ਦੇ ਵਿੱਚ। ਠੀਕ ਹੈ। ਜੇ ਮੈਂ ਆਪਣੀ ਕਾਲਜ ਲਾਈਫ ਤੋਂ ਸ਼ੁਰੂ ਕਰਾਂ ਵੀ 71 ਦੇ ਵਿੱਚ ਮੈਂ ਰਣਵੀਰ ਕਾਲਜ ਦਾਖਲਾ ਲਿਆ ਪ੍ਰੈਪ ਦੇ ਵਿੱਚ। ਠੀਕ ਹੈ। 75 ਚ ਉੱਥੋਂ ਮੈਂ BA ਕੀਤੀ। ਤਾਂ 71 ਦੇ ਕਰੀਬ ਹੀ ਮੇਰੇ ਬ੍ਰਦਰ ਹਰਪਾਲ ਸਿੰਘ ਸਿੱਧੂ, ਉਹ 에ਅਰ ਫੋਰਸ ਸੀਗੇ। ਠੀਕ ਹੈ। ਤੇ ਉਹ ਹੈਮਰ ਥਰੋ ਸੀ ਕਰਦੇ 에ਅਰ ਫੋਰਸ ਦੇ ਵਿੱਚ। 에ਅਰ ਫੋਰਸ ਫਿਰ ਉਹਨਾਂ ਨੇ ਮੈਨੂੰ ਸ਼ੌਂਕ ਜਗਾਇਆ ਇਹਦਾ। ਠੀਕ ਹੈ। ਉਦੋਂ ਸ਼ੌਂਕ ਜਾ ਕੇ ਫਿਰ ਮੈਂ ਕਰਦਾ ਰਿਹਾ। ਫਿਰ ਯੂਨੀਵਰਸਿਟੀ ਦੇ ਵਿੱਚ ਮੈਂ ਲਗਾਤਾਰ 6 ਸਾਲ ਸਿਲਵਰ ਮੈਡਲ ਸੀ ਮੇਰਾ ਰਣਵੀਰ ਕਾਲਜ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਰਣਵੀਰ ਕਾਲਜ ਸਕੂਲ ਜਾਂਦੇ ਸੀ। ਠੀਕ ਹੈ। ਫਿਰ ਉਸ ਤੋਂ ਬਾਅਦ ਉੱਥੇ BA ਕਰਨ ਤੋਂ ਉਪਰੰਤ ਫਿਰ ਮੈਂ ਚੱਲ ਗਿਆ
ਮਹਿੰਦਰਾ ਕਾਲਜ ਪਟਿਆਲਾ, ਉੱਥੇ ਸਪੋਰਟਸ ਵਿੰਗ ਦੇ ਵਿੱਚ MA ਹਿਸਟਰੀ ਵਾਸਤੇ। ਠੀਕ ਹੈ। ਫਿਰ ਉੱਥੇ ਕਰਦੇ ਰਹੇ ਟਰੈਕ ਐਂਡ ਫੀਲਡ, ਜਿਵੇਂ ਹੈਮਰ ਥਰੋ, ਜੋ ਕਾਲਜ ਮੀਟ ਤੇ ਡਿਸਕਸ, ਹੈਮਰ ਗੋਲਾ ਕਰ ਲੈਣਾ। ਯੂਨੀਵਰਸਿਟੀ ਦੇ ਸਿਰਫ ਹੈਮਰ ਕਰਦੇ ਸੀ। ਠੀਕ ਹੈ। ਤੇ ਉਸ ਤੋਂ ਬਾਅਦ ਫਿਰ ਮੈਂ 1978 ਦੇ ਵਿੱਚ ਪੰਜਾਬੀ ਯੂਨੀਵਰਸਿਟੀ ਨੂੰ ਵੀ ਰਿਪਰੈਜ਼ੈਂਟ ਕੀਤਾ ਇੰਟਰਵਰਸਿਟੀ ਦੇ ਵਿੱਚ, ਜੋ ਕਿ ਉਜੈਨ ਗੁਜਰਾਤ ਦੇ ਵਿੱਚ ਗੇਮਾਂ ਹੋਈਆਂ ਸੀ। ਉੱਥੇ ਮੇਰੀ 6th ਪਲੇਸ ਸੀ ਯੂਨੀਵਰਸਿਟੀ ਦੇ ਵਿੱਚ। ਠੀਕ ਹੈ। ਇੰਟਰਵਰਸਿਟੀ ਆਲ ਇੰਡੀਆ। ਉਦੋਂ ਕਿਹੜੇ ਈਅਰ ਚ ਪੜ੍ਹ ਰਹੇ ਸੀਗੇ ਤੁਸੀਂ? ਮੈਂ 78 ਚ, ਉਦੋਂ ਮੈਂ ਡਿਪਲੋਮਾ ਕਰਦਾ ਸੀ। ਡਿਪਲੋਮਾ ਕਰਦੇ ਸੀ? MA ਕਰ ਚੁੱਕਿਆ ਸੀ। ਫਿਰ ਉਸ ਤੋਂ ਬਾਅਦ ਉੱਥੇ ਗੇਮਾਂ ਕਰਦੇ ਰਹੇ ਵੀ, ਕਦੇ ਪੁਲਿਸ ਦੀ ਜੌਬ ਲੈ ਲਾਂਗੇ ਜਾਂ ਲੈ ਲਾਂਗੇ। ਫਿਰ ਸਵਾਬੂ ਬਣ ਗਿਆ, ਅਮਰੀਕਾ ਆਉਣ ਦਾ, ਫਿਰ 79 USA ਆ ਗਿਆ। 79 ਦੇ ਵਿੱਚ ਹੋਈ। ਸੋ ਉੱਥੇ ਜਦੋਂ ਤੁਸੀਂ ਖੇਡਦੇ ਸੀਗੇ, ਤੁਹਾਨੂੰ ਇਹ ਸ਼ੌਂਕ ਸੀਗਾ, ਜਿੱਦਾਂ ਤੁਸੀਂ ਕਿਹਾ ਵੀ ਨੈਸ਼ਨਲਸ ਦੇ ਵਿੱਚ ਵੀ ਤੁਸੀਂ ਜਿਹੜਾ ਉਹ ਜਾਂਦੇ ਰਹੇ, ਖੇਡਦੇ ਰਹੇ, ਪੰਜਾਬ ਨੂੰ ਰਿਪਰੈਜ਼ੈਂਟ ਜਿਹੜਾ ਪੰਜਾਬ ਲੈਵਲ ਤੱਕ ਖੇਡਿਆ। ਅੱਛਾ, ਨੈਸ਼ਨਲ ਤੱਕ ਨਹੀਂ ਖੇਡਿਆ? ਇੰਡੀਆ ਨਹੀਂ ਨੈਸ਼ਨਲ ਖੇਡਿਆ। ਅੱਛਾ, ਉਹ ਮੌਕਾ ਨਹੀਂ ਮਿਲਿਆ? ਮੌਕਾ ਨਹੀਂ ਮਿਲਿਆ। ਫਿਰ ਇੱਧਰ ਆ ਗਏ ਨਾ। ਫਿਰ ਇੱਧਰ ਆ ਗਏ 78 ਚ ਇੱਥੇ ਆਏ, ਤੇ ਫਿਰ 79 ਚ ਜਦੋਂ ਇੱਥੇ ਆਏ ਤਾਂ ਫਿਰ ਕਿੱਥੇ ਲੈਂਡ ਕੀਤੇ? ਕੈਲੀਫੋਰਨੀਆ? ਯੂਨੀਵਰਸਿਟੀ ਕੈਲੀਫੋਰਨੀਆ। ਅੱਛਾ, ਹਾਂ, ਯੂਨੀਵਰਸਿਟੀ ਰਹੇ। ਉਸ ਤੋਂ ਬਾਅਦ ਫਿਰ ਬੇਰੀ ਚ ਮੂਵ ਹੋ ਗਏ। ਕੀ ਕੰਮ ਕਰਨੇ ਪਏ ਹੱਥ? ਯੂਨੀਵਰਸਿਟੀ ਮਤਲਬ ਵੀ ਲੇਬਰ ਕਰਨੀ ਪਈ, ਫਾਰਮ ਲੇਬਰ। ਹਾਂਜੀ। ਉਸ ਤੋਂ ਬਾਅਦ ਫਿਰ ਜੋ ਬੇਰੀ ਚ ਮੂਵ, ਉੱਥੇ ਮੈਮੋਰੈਕਸ ਦੇ ਵਿੱਚ ਕੰਮ ਸਟਾਰਟ ਕੀਤਾ। ਠੀਕ ਹੈ। ਅਸੈਂਬਲੀ ਲਾਈਨ ਦੇ ਉੱਤੇ। ਫਿਰ ਉਸ ਤੋਂ ਬਾਅਦ ਹੌਲੀ ਹੌਲੀ ਉੱਥੇ ਪ੍ਰਮੋਸ਼ਨ ਲੈਂਦੇ ਰਹੇ। ਫਿਰ ਮੋਸਟਲੀ ਮੈਂ ਪ੍ਰੋਡਕਸ਼ਨ ਮੈਨੇਜਰ, ਪ੍ਰੋਡਕਸ਼ਨ ਸੁਪਰਵਾਈਜ਼ਰ, ਮੈਨੇਜਮੈਂਟ 'ਚ ਕੰਮ ਕੀਤਾ ਹੈਗਾ। ਫਿਰ 17-18 ਸਾਲ। ਤੇ ਫਿਰ ਇੱਥੇ ਫ੍ਰੈਜ਼ਨੋ ਆ ਗਏ? ਫਿਰ 2001 ਚ ਇੱਥੇ ਫ੍ਰੈਜ਼ਨੋ ਮੂਵ। 2001 ਚ? ਹਾਂਜੀ ਹਾਂ। ਤੇ ਉਦੋਂ ਦੇ ਫਿਰ ਹੁਣ ਇੱਥੇ ਹੀ ਆ? ਉੱਥੇ ਬੇਰੀ ਦੇ ਵਿੱਚ ਮੈਂ 81 ਚ ਜਿਮ ਜੁਆਇਨ ਕਰ ਲਿਆ ਸੀਗਾ। ਫਿਰ ਉੱਥੇ ਮੈਂ ਐਕਸਰਸਾਈਜ਼ ਕਰਦਾ ਰਹਿੰਦਾ ਸੀਗਾ ਜਿਮ ਦੀ, ਤੇ ਨਾਲ ਹੀ ਮੈਂ ਵਾਲੀਬਾਲ ਖੇਡਦਾ ਸੀਗਾ। ਅੱਛਾ। 15 ਸਾਲ ਵਾਲੀਬਾਲ ਖੇਡਿਆ ਇੱਥੇ USA ਦੇ ਵਿੱਚ, ਅਮੰਗ ਇੰਡੀਅਨ ਕਮਿਊਨਿਟੀ। ਅੱਛਾ, ਆਪਣੇ ਜਿਹੜੇ ਲੋਕਲ ਜਿੱਦਾਂ ਖੇਡਦੇ ਹੁੰਦੇ? ਜਿਹੜੇ ਲੋਕਲ, ਜਿਵੇਂ ਯੂਨੀਵਰਸਿਟੀ ਟੂਰਨਾਮੈਂਟ ਹੋਣੇ, ਸੈਨ ਹੋਜ਼ੇ, ਫਰੀਮੌਂਟ, ਲਿਵਿੰਗਸਟਨ, ਬਲੇਹੋ, ਇਦਾਂ ਜਾਣਾ ਖੇਡਣ ਉੱਥੇ। ਜਦੋਂ ਇੱਕ ਸਪੋਰਟਸ ਪਰਸਨ ਉੱਥੋਂ ਇਦਾਂ ਪੰਜਾਬ ਲੈਵਲ ਤੱਕ ਖੇਡ ਕੇ ਆਇਆ ਹੋਵੇ, ਜਦੋਂ ਇੱਥੇ ਆ ਜਾਂਦਾ, ਫਿਰ ਤੁਸੀਂ ਦੇਖਦੇ ਯਾਰ ਮੈਨੂੰ ਲੇਬਰ ਦਾ ਵੀ ਕੰਮ ਕਰਨਾ ਪੈ ਰਿਹਾ, ਮੈਨੂੰ ਇਹ ਵੀ ਕੰਮ ਕਰਨਾ ਪੈ ਰਿਹਾ, ਉਦੋਂ ਮਨ 'ਚ ਕੀ ਵਲਵਲੇ ਸੀਗੇ? ਤੇ ਕਿਤੇ ਇਹ ਪਛਤਾਵਾ ਤਾਂ ਨਹੀਂ ਸੀ ਯਾਰ ਮੈਂ ਗਲਤ ਕਦਮ ਚੱਕ ਲਿਆ? ਨਹੀਂ, ਪਛਤਾਵਾ ਤਾਂ ਨਹੀਂ ਸੀਗਾ, ਐ ਸੀਗਾ ਵੀ ਹੋਪ ਹੈਗੀ। ਅੱਛਾ, ਠੀਕ ਹੈ। ਵੀ ਕਿਉਂਕਿ ਐਜੂਕੇਸ਼ਨ ਹੈਗੀ। ਹੁਣ ਜੇ ਐਜੂਕੇਸ਼ਨ ਨਾ ਹੋਵੇ ਫਿਰ ਤੁਸੀਂ ਫਾਰਮ ਲੇਬਰ 'ਚ ਹੀ ਰਹਿਣਾ ਸੀਗਾ, ਉੱਥੇ ਹੀ ਰਹਿ ਚੱਕਣਾ ਸੀਗਾ। ਕਿਉਂਕਿ ਐਜੂਕੇਸ਼ਨ ਸੀਗੀ, ਮੌਕੇ ਦੀ ਤਾੜ ਸੀਗੇ, ਕਿਤੇ ਜੌਬ ਮਿਲ ਜੇ। ਫਿਰ ਇੱਥੇ ਫੈਕਟਰੀਆਂ ਦੇ 'ਚ ਬੜੇ ਮੌਜ ਹੈ ਨਾ, ਵੀ ਇਹਨਾਂ ਦੇ ਇੰਟਰਨਲ ਜੌਬਸ ਬੜੀਆਂ ਨਿਕਲਦੀਆਂ ਰਹਿੰਦੀਆਂ। ਠੀਕ ਹੈ। ਅੱਗੇ ਤੋਂ ਇੰਟਰਨਲ ਜੌਬ ਤੁਸੀਂ ਅਪਲਾਈ ਕਰੋ, ਤੁਹਾਨੂੰ ਉੱਥੇ ਜੌਬ ਮਿਲਦੀ ਰਹਿੰਦੀ ਹੈ। ਉਹ ਗੁੱਡ ਚੀਜ਼ ਸੀ ਉਹਨਾਂ ਦੀ, ਕਿਉਂਕਿ ਜੇ ਤੁਸੀਂ ਕੰਪਨੀ 'ਚ ਨਹੀਂ ਜਾਂਦੇ, ਤੁਹਾਨੂੰ ਪਤਾ ਨਹੀਂ ਜੌਬ ਕਿਹੜੀ ਹੈ ਉੱਥੇ। ਕਿੱਦਾਂ ਦਾ ਐਕਸਪੀਰੀਅੰਸ ਰਿਹਾ ਜਦੋਂ ਤੁਸੀਂ ਆਏ ਸੀ ਅਮਰੀਕਾ ਦੇ ਵਿੱਚ, US ਦੇ ਵਿੱਚ? ਉਦੋਂ ਤੁਹਾਨੂੰ ਕੀ ਉਮੀਦਾਂ ਸੀਗੀਆਂ ਤੇ ਕੀ ਦਿਖਿਆ ਅਮਰੀਕਾ ਉਦੋਂ? ਨਹੀਂ, ਅਮਰੀਕਾ ਦੇ ਵਿੱਚ ਉਮੀਦ ਤਾਂ ਇਹੀ ਸੀ ਨਾ ਵੀ ਸੈਟਲ ਹੋਣਾ। ਹਾਂਜੀ, ਵੀ ਆਪਦਾ ਪਰਿਵਾਰ ਹੋਵੇ, ਸੈਟਲ। ਉਹ ਮੈਂ ਮੈਰਿਜ ਬੇਸ ਤੇ ਆਇਆ ਸੀ ਨਾ। ਠੀਕ ਹੈ। ਉਸ ਕਰਕੇ ਫਿਰ ਮੈਨੂੰ ਕੋਈ ਔਖਾ ਨਹੀਂ, ਮੈਂ ਗ੍ਰੀਨ ਕਾਰਡ ਸੀਗਾ। ਠੀਕ ਹੈ। ਪੇਪਰ ਵੀ ਨਹੀਂ ਹੁੰਦੇ ਹੈਗੇ, ਸੈਟਲ ਹੋਣਾ, ਉਹ ਚੀਜ਼ ਦੀ ਕੋਈ ਪ੍ਰੋਬਲਮ ਹੈ ਨਹੀਂ ਸੀ। ਬਾਕੀ ਫੈਮਿਲੀ ਠੀਕ ਸੀਗੀ। ਠੀਕ ਹੈ। ਤੇ ਹਾਂ, ਉਹਦਾ ਕੋਈ ਮੁਸ਼ਕਲ ਨਹੀਂ ਹੋਇਆ ਉਹਦਾ। ਸੋ ਜਦੋਂ ਤੁਸੀਂ ਕਿਹਾ ਵੀ 81 ਦੇ ਵਿੱਚ ਹੀ ਜਿਮ ਜੁਆਇਨ ਕਰ ਲਿਆ, ਉਹ ਅੰਦਰ ਜਿਹੜਾ ਸਪੋਰਟਸ ਵਾਲਾ ਜਿਹੜਾ ਸੀਗਾ, ਉਹਨੇ ਤੁਹਾਨੂੰ ਇਹ ਪ੍ਰੇਰਨਾ ਦਿੱਤੀ? ਫਿਟਨੈਸ ਲਈ ਉਹੀ ਚੀਜ਼ ਨਾ। ਫਿਰ ਮੈਂ ਉੱਥੇ ਥੋੜਾ ਜਿਹਾ ਕੁਪਟੀਨੋ ਕਾਲਜ ਵੀ ਪੜ੍ਹਿਆ 6 ਮਹੀਨੇ। ਠੀਕ ਹੈ। ਕੁਆਲਿਟੀ ਕੰਟਰੋਲ ਦੀਆਂ ਕਲਾਸਾਂ ਲਈਆਂ ਵੀ, ਕੁਆਲਿਟੀ ਇੰਜੀਨੀਅਰ ਵਗੈਰਾ ਇੱਧਰ, ਪਰ ਮੈਂ ਮੈਨੇਜਮੈਂਟ ਵੱਲ ਚੱਲ ਗਿਆ ਸੀਗਾ। ਠੀਕ ਹੈ। ਪਰ ਉਸ ਦੌਰਾਨ ਕੋਈ ਇਦਾਂ ਨਹੀਂ ਸੀਗਾ ਵੀ ਤੁਸੀਂ ਪ੍ਰੋਫੈਸ਼ਨਲੀ ਖੇਡ ਰਹੇ ਸੀਗੇ, ਬਸ ਇੱਕ ਫਿਟਨੈਸ ਮੇਨਟੇਨ ਕਰਨ ਦੇ ਲਈ? ਆਪਦੇ ਆਪ ਰਹਿਣਾ ਵੀ, ਤੰਦਰੁਸਤ ਰਹੀਏ, ਫਿਟ ਰਹੀਏ। ਕੀ ਉਦੋਂ ਤੁਹਾਡਾ ਰੂਟੀਨ ਕੀ ਹੁੰਦਾ ਸੀਗਾ ਇਦਾਂ ਜਦੋਂ ਫਿਟਨੈਸ ਦੇ ਲਈ? ਕਿੰਨੇ ਆਵਰਸ ਤੁਸੀਂ ਐਵਰੀ ਡੇ ਲਾਉਂਦੇ ਸੀ ਜਾਂ ਵੀਕ 'ਚ ਇਦਾਂ ਸੀਗਾ? ਮੈਂ 3 ਦਿਨ ਵੀਕ 'ਚ ਜਾਂਦਾ ਸੀ ਜਿਮ 'ਚ ਉਦੋਂ। ਠੀਕ ਹੈ। ਇੱਕ ਦਿਨ ਛੱਡ ਗਏ। ਉਹਦੇ ਵਿੱਚ ਹੁੰਦਾ ਸੀ ਆਪਦਾ ਅਪਰ ਬਾਡੀ, ਲੋਅਰ ਬਾਡੀ ਦੀ ਐਕਸਰਸਾਈਜ਼, ਜਿਹੜੀਆਂ ਕਿ ਸਾਨੂੰ ਨੋਨ ਨੇ ਪਤਾ ਵੀ ਸਾਨੂੰ ਕੀ ਚਾਹੀਦਾ ਨਾ, ਉਹ ਫਿਰ ਕਰਦੇ ਰਹਿੰਦੇ ਆ। ਠੀਕ ਆ। ਆਪਦਾ ਦੂਜਾ ਕਾਰਡੀਓ ਕਰਨੀ, ਉੱਥੇ ਟ੍ਰੈਡਮਿਲ ਵਗੈਰਾ ਭੱਜ ਲੈਂਦੇ ਸੀ, ਸਾਰਾ ਕੁਝ ਕਰ, ਰਨਿੰਗ ਵਗੈਰਾ ਕਰ ਲੈਣੀ। ਹਾਂ, ਇਹ ਉਹ ਫਿਰ ਸਾਨੂੰ ਪਤਾ ਹੁੰਦਾ ਵੀ ਅਸੀਂ ਐਕਸਰਸਾਈਜ਼ ਕਿਹੜੀ ਕਰਨੀ ਹੈ ਨਾ। ਠੀਕ ਆ। ਜਿਹੜੀ ਹੁਣ ਲਾਈਨ 'ਚ ਜਿਵੇਂ ਹੈਮਰ ਥਰੋ ਕਰਦੇ ਆ, ਵੀ ਸਾਨੂੰ ਕਿਹੜੇ ਮਸਲ ਚਾਹੀਦੇ ਨੇ, ਕਿਹੜੀ ਸਟਰੈਂਥ ਚਾਹੀਦੀ ਹੈ, ਉਹ ਫਿਰ ਕਰ ਲਈਦੀ ਹੈ। ਸੋ ਹੈਮਰ ਥਰੋ ਤੁਸੀਂ ਆਪਣੇ ਬ੍ਰਦਰ ਦੇ ਕਰਕੇ ਚੂਜ਼ ਕੀਤੀ ਜਾਂ ਵੈਸੇ ਤੁਹਾਨੂੰ ਕੋਈ ਹੋਰ ਤਾਂ ਨਹੀਂ ਸੀਗਾ ਵੀ ਮੈਂ ਆਹ ਚੂਜ਼ ਕਰਨੀ ਚਾਹੁੰਦਾ ਸੀਗਾ ਵੀ ਇਦਾਂ? ਜਿਹੜੀ ਬਾਡੀ ਸੀ ਨਾ, ਥਰੋ ਵਾਲੀ ਸੀਗੀ। ਠੀਕ ਆ। ਅੱਛਾ। ਸਾਡੇ ਫਾਦਰ ਸਾਹਿਬ ਸੀ, ਉਹ ਵੀ ਗੋਲਾ ਛੱਡਦੇ ਸੀ ਆਪਦੇ ਆਰਮੀ ਦੇ ਵਿੱਚ। ਓਕੇ, ਠੀਕ ਆ। ਓਕੇ। ਤੇ ਮਤਲਬ ਜਿਹੜੀ ਬਾਡੀ ਸੀ ਉਹ ਥਰੋ ਵਾਲੀ ਸੀ, ਭੱਜਣ ਵਾਲੀ ਨਹੀਂ ਸੀ। ਭੱਜਣ ਨੂੰ ਜੀ ਨਹੀਂ ਕਰਦਾ, ਵਾਰਮ ਅਪ ਹੋ ਜਾਂਦੇ, ਨਹੀਂ ਭੱਜਣ ਨੂੰ ਜੀ ਕਰਦਾ। ਉਦਾਂ ਭੱਜਣ ਨੂੰ ਜੀ ਕਰਦਾ ਸੀਗਾ। ਇਹ ਤੁਹਾਨੂੰ ਸ਼ੁਰੂ ਤੋਂ ਚਲੋ ਇੱਕ ਫੈਮਿਲੀ 'ਚ ਕਲਚਰ ਵੀ ਉਹ ਮਿਲਿਆ, ਤੇ ਤੁਹਾਨੂੰ ਜਿਹੜਾ ਉਹ ਬਾਡੀ ਵੀ ਉਸ ਹਿਸਾਬ ਦੇ ਨਾਲ ਜਿਹੜੀ ਉਹ ਰਹੀ। ਫਿਰ ਇੱਥੇ ਆ ਕੇ ਤੁਸੀਂ ਇਹ ਹੈਮਰ ਥਰੋ ਜਾਂ ਇਹ ਸਾਰੀਆਂ ਪਾਸਿਆਂ, ਜਿਮ ਦਾ ਜਦੋਂ ਤੁਸੀਂ ਰੈਗੂਲਰ ਆਪਣੀ ਫਿਟਨੈਸ ਨੂੰ ਕਰਦੇ ਰਹੇ, ਇਹ ਇਧਰਲੇ ਪਾਸੇ ਨੂੰ, ਸੀਨੀਅਰ ਗੇਮਸ ਵਾਲੇ ਪਾਸੇ ਨੂੰ ਜਾਂ ਇਧਰਲੇ ਪਾਸੇ ਨੂੰ, ਫਿਰ ਉਹ ਕਦੋਂ ਰੁਝਾਨ ਬਣਿਆ ਤੁਹਾਡਾ? ਇਹ ਨਾ ਆਪਣੇ ਇੱਥੇ ਟਰਲਕ ਰਹਿੰਦੇ ਨੇ ਮਹਿੰਦਰ ਸਿੰਘ ਗਿੱਲ, ਓਲੰਪੀਅਨ। ਠੀਕ ਹੈ ਜੀ। ਜਿਨ੍ਹਾਂ ਨੇ 1972 ਦੀ ਓਲੰਪਿਕ ਦੇ ਵਿੱਚ
ਇੰਡੀਆ ਨੂੰ ਰਿਪਰੈਜ਼ੈਂਟ ਕੀਤਾ ਸੀਗਾ। ਠੀਕ ਹੈ। ਕਹਿੰਦੇ ਉਹ ਅਮਰੀਕਾ 'ਚ ਸੀਗੇ। ਹਾਂ ਉਹ ਮੈਨੂੰ ਜਦੋਂ 79 'ਚ ਮਿਲੇ ਸੀ ਪਹਿਲੀ ਵਾਰੀ। ਜਦੋਂ ਤੁਸੀਂ ਆਏ ਹਾਂ ਆਨਰਡ ਅਸੀਂ ਟੂਰਨਾਮੈਂਟ ਤੇ ਗਏ ਸੀ, ਉੱਥੇ ਮਿਲ ਪਏ ਸੀ ਉਹ। ਮੈਂ ਫਿਰ ਭਾਜੀ ਨੂੰ ਜਾ ਕੇ ਮਿਲਿਆ, ਏਦਾਂ ਕਰਕੇ ਦੱਸਿਆ ਵੀ ਤੁਹਾਨੂੰ ਅਸੀਂ ਦੇਖਦੇ ਹੁੰਦੇ ਖੇਡਦੇ। ਸੰਗਰੂਰ ਉਦੋਂ ਸਾਡੇ ਪੰਜਾਬ ਮੀਟ ਤੇ ਨੈਸ਼ਨਲ ਮੀਟ ਹੋਈ ਸੀ, ਉਦੋਂ ਇਹ ਮਹਿੰਦਰ ਸਿੰਘ ਗਿੱਲ ਆਏ ਸੀ ਉੱਥੇ। ਟ੍ਰਿਪਲ ਜੰਪ ਲੌਂਗ ਜੰਪ ਕਰਦੇ ਸੀ ਉਦੋਂ। ਹਾਂ ਮੇਨਲੀ ਟ੍ਰਿਪਲ ਜੰਪ ਸੀ ਇਹਨਾਂ ਦਾ। ਠੀਕ ਹੈ। ਤੇ ਫਿਰ ਉੱਥੇ ਮਿਲੇ, ਫਿਰ ਔਨ ਐਂਡ ਆਫ ਮਿਲਦੇ ਰਹੇ। ਇੱਕ ਵਾਰੀ ਅਸੀਂ ਸੈਨੋਜ਼ ਦੇ ਗੇਮਾਂ ਦੇ ਇਕੱਠੇ ਹੋਏ 2010 ਜਾਂ 11 ਦੀ ਗੱਲ ਹੈਗੀ। ਉਹ ਮੈਨੂੰ ਮਿਲੇ, ਕਹਿੰਦੇ ਸਿੱਧੂ ਭਾਈ ਤੇਰਾ ਸਰੀਰ ਠੀਕ ਹੈ ਵੀ ਤੂੰ ਮਾਸਟਰ ਸੀਨੀਅਰ ਗੇਮਾਂ ਕਰ। ਮੈਨੂੰ ਕੋਈ ਪਤਾ ਨਹੀਂ ਸੀ ਉਦੋਂ ਪਹਿਲਾਂ। ਅੱਛਾ, ਉਹਦੇ ਬਾਰੇ ਕੋਈ ਨੌਲੇਜ ਨਹੀਂ ਸੀ ਉਸ ਤੋਂ ਪਹਿਲਾਂ। ਫਿਰ ਹੌਲੀ ਹੌਲੀ ਮੈਂ ਚੈੱਕ ਕਰਨ ਲੱਗ ਗਿਆ ਤੇ ਮੈਨੂੰ ਪਹਿਲਾਂ ਗੇਮਾਂ ਮਿਲੀਆਂ ਹੰਟਸਮੈਨ ਵਰਲਡ ਸੀਨੀਅਰ ਗੇਮਸ। ਅੱਛਾ, ਹੰਟਸਮੈਨ ਯੂਟਾ, ਸੇਂਟ ਜੋਰਜ ਯੂਟਾ ਹੁੰਦੀਆਂ, ਹਰੇਕ ਸਾਲ ਹੁੰਦੀਆਂ, ਹਰ ਸਾਲ ਹੁੰਦੀਆਂ। ਠੀਕ ਆ। ਉੱਥੇ ਹੈਮਰ ਥਰੋ ਨਹੀਂ ਸੀਗਾ। ਓਕੇ। ਹਾਂ ਮੈਂ ਡਿਸਕਸ ਕਰ ਲਿਆ ਕਰਾਂਗੇ। ਫਿਰ ਮੈਂ 15 ਡਿਸਕਸ ਕੀਤੀ ਉੱਥੇ। ਅੱਛਾ, ਪਹਿਲੀ ਵਾਰੀ ਜਿਹੜਾ ਕਹਿ ਲਓ ਵੀ ਕੰਪੀਟੀਸ਼ਨ ਜਿਹੜਾ ਕੀਤਾ ਡਿਸਕਸ ਦਾ ਕੀਤਾ ਸੀ। ਹਾਂ ਉਹ ਮੇਰੀ 4th ਪਲੇਸ ਸੀ ਉਦੋਂ ਵਰਲਡ ਦੇ ਵਿੱਚ। ਓਕੇ। ਤੇ ਉਦੋਂ ਅਗਲੇ ਸਾਲ ਫਿਰ ਪਤਾ ਲੱਗਿਆ ਵੀ ਬੇਰੀ 'ਚ ਗੇਮਾਂ ਹੁੰਦੀਆਂ ਨੇ। ਫਿਰ ਉੱਥੇ ਮੈਂ ਸਟ੍ਰੋਲ ਕਰਦਾ ਸੀਗਾ ਆਨਲਾਈਨ, ਚੈੱਕ ਕਰਕੇ ਉੱਥੇ ਹੈਮਰ ਥਰੋ ਦਿਖ ਗਿਆ ਮੈਨੂੰ। ਅੱਛਾ, ਫਿਰ ਤੁਹਾਨੂੰ ਉਹ ਦਿਸ ਵੀ ਅੱਖਾਂ 'ਚ ਰੋਸ਼ਨੀ ਆ ਗਈ। ਮੈਂ ਕਿਹਾ ਚਲ ਆਪਣੀ ਆ ਗਈ। ਅੱਛਾ, ਪ੍ਰੈਕਟਿਸ ਕਿਉਂ ਨਹੀਂ ਕੀਤੀ ਮੈਂ? ਮੈਂ ਹੈਮਰ ਨਹੀਂ ਦੇਖਿਆ ਸੀਗਾ। ਹੈਮਰ ਮੈਂ ਪਤਾ ਨਹੀਂ 15 ਸਾਲ ਪਹਿਲਾਂ ਦੇਖਿਆ ਸੀ ਇੱਕ ਵਾਰੀ ਬਸ। ਅੱਛਾ, ਜਦੋਂ ਦੇ ਆਏ ਸੀ ਫਿਰ ਖੇਡਿਆ ਨਹੀਂ ਕਦੀ ਹੈਮਰ ਥਰੋ? ਇੱਕ ਵਾਰੀ ਮੈਂ ਟ੍ਰੇਸੀ ਦੇਖਿਆ, ਕੋਈ ਬੰਦਾ ਲੈ ਕੇ ਆਇਆ ਸੀਗਾ। ਇੱਕ ਵਾਰੀ ਇੱਥੇ ਕਰਮਨ। ਤੇ ਫਿਰ ਉੱਥੇ ਗੇਮਾਂ ਸੀਗੀਆਂ, ਮਤਲਬ ਹੈ ਤਾਂ ਕੁਛ ਹੈ ਨਹੀਂ ਸੀ ਸਿੱਟਣ ਨੂੰ ਕਰਨ ਨੂੰ। ਮੈਂ ਗਲਵਜ਼ ਜਿਹੜਾ ਲਿਆ ਨਾ, ਜਿਹੜੇ ਕੰਮ ਵਾਲੇ ਗਲਵਜ਼ ਨੇ ਕਾਟਨ ਦੇ, ਉਹਦੀਆਂ ਉਂਗਲਾਂ ਕੱਟ ਲਈਆਂ ਇਦਾਂ ਜਾਂ ਕੁਛ। ਅਸੀਂ ਉਂਗਲਾਂ ਪਕੜ ਰਹੇ। ਹਾਂ, ਇਹ ਉਂਗਲਾਂ ਸੀ ਵੱਡੀਆਂ ਹੁੰਦੀਆਂ ਨੇ ਸਾਡੇ ਗਲਵਜ਼ ਦੀਆਂ ਉਦੋਂ। ਮੈਂ ਉਹ ਨਾਲ ਲੈ ਗਿਆ ਤੇ ਮੈਂ ਚਲ ਦੇਖਾਂ। ਉੱਥੇ ਹੈਮਰ ਤਾਂ ਸੀਗੇ, ਉਹਨਾਂ ਲਿਆਂਦੇ ਹੋਏ ਸੀ। ਤੇ ਉੱਥੇ ਮੈਂ ਪਹਿਲੀ ਵਾਰੀ ਆਪਣਾ 38 ਸਾਲ ਬਾਅਦ ਸਿੱਟਿਆ। 35 ਮੀਟਰ ਲੱਗਿਆ ਉਦੋਂ। ਅੱਛਾ। ਇੱਕ ਟਰਨ। ਉੱਥੇ ਇੱਕ ਬੜਾ ਤਕੜਾ ਗੋਰਾ ਆਇਆ ਸੀਗਾ, ਉਹ NCAA ਖੇਡਦਾ ਰਿਹਾ, 52 ਮੀਟਰ ਲੰਮਾ ਲਿਆ ਉਹਨੇ। ਅੱਛਾ, ਤੁਹਾਡਾ 38 ਤੇ ਉਹਦਾ 52 ਸੀਗਾ। ਹਾਂ। ਤੇ ਉੱਥੇ ਕਿੰਨੀ ਪੋਜੀਸ਼ਨ ਆਈ ਉਦੋਂ? ਫਿਰ ਸੈਕੰਡ ਸੀ ਉੱਥੇ। ਉੱਥੇ ਸੈਕੰਡ ਦੋ ਹੀ ਸੀ ਅਸੀਂ ਉੱਥੇ ਨਾ। ਅੱਛਾ, ਦੋ ਹੀ ਜਾਣੇ ਸੀਗੇ। ਠੀਕ ਹੈ। ਫਿਰ ਉਸ ਤੋਂ ਬਾਅਦ ਮੈਂ ਆ ਕੇ ਘਰੇ ਫਿਰ ਮੈਂ ਆਰਡਰ ਕੀਤਾ ਹੈਮਰ। ਅੱਛਾ। ਹਾਂ, ਜਦੋਂ ਆਰਡਰ ਕੀਤਾ ਇੱਥੇ USA 'ਚ, ਜੇ ਦੇਖਿਆ ਤਾਂ ਮੇਡ ਇਨ ਇੰਡੀਆ ਦਾ ਸੀਗਾ। ਆਇਆ ਉੱਥੋਂ ਹੀ ਆ। ਇੰਡੀਆ ਤੋਂ ਆਉਂਦੇ ਬਣ ਕੇ। ਤੇ ਜਦੋਂ ਗੇੜਾ ਲੱਗਦਾ ਸੀ ਉਦੋਂ ਨਹੀਂ ਜੀ ਕੀਤਾ ਕਦੀ ਵੀ ਚੱਕ ਲਿਆਵਾਂ? ਇੱਕ ਲੈਂਦਾ ਸੀ ਉੱਥੋਂ। ਅੱਛਾ। ਹਾਂ, ਇੱਕ ਲੈ ਕੇ ਆਇਆ ਸੀ। ਉਹ ਮੇਰਾ ਲਿਆ ਤਾਂ ਸੀਗਾ ਮੈਂ ਕੰਪੀਟੀਸ਼ਨ ਵਾਲਾ, ਪਰ ਕੰਪੀਟੀਸ਼ਨ ਵਾਲਾ ਨਹੀਂ, ਉਹ ਪ੍ਰੈਕਟਿਸ ਵਾਲਾ ਸੀਗਾ। ਇਹਦੇ ਕੰਪੀਟੀਸ਼ਨ ਤੇ ਪ੍ਰੈਕਟਿਸ ਵਾਲਾ ਫਰਕ ਹੈਗਾ। ਫਰਕ ਹੁੰਦਾ ਆ। ਓਕੇ। ਇੱਕ ਨਾ ਰੇਡੀਅਸ ਦਾ ਫਰਕ ਹੁੰਦਾ। ਠੀਕ ਹੈ। ਓਕੇ। ਤੇ ਜਦੋਂ ਤੁਸੀਂ ਉੱਥੇ ਸੁੱਟਦੇ ਸੀ, ਉੱਥੇ ਕੀ ਤੁਹਾਡਾ ਰੈਕੋਰਡ ਸੀਗਾ? ਕਿੰਨੀ? ਉੱਥੇ ਮੇਰਾ ਰਣਬੀਰ ਕਾਲਜ ਦਾ ਰੈਕੋਰਡ ਸੀਗਾ 40 ਮੀਟਰ। ਫਿਰ ਮੈਂ ਉੱਥੇ ਕੰਪੀਟੀਸ਼ਨ ਤੇ ਗਿਆ ਸੀ, ਕੰਪਨੀ ਟ੍ਰਾਇਲ ਤੇ ਗਿਆ ਸੀ ਜੰਮੂ ਕਸ਼ਮੀਰ CRPF ਦੇ ਵਿੱਚ। ਠੀਕ ਹੈ। ਉੱਥੇ ਮੈਂ 46 ਮੀਟਰ ਲਾਇਆ ਸੀ। ਓਕੇ। ਉਦੋਂ ਨੈਸ਼ਨਲ ਰੈਕੋਰਡ ਕੀ ਹੁੰਦੇ ਸੀਗੇ ਉੱਥੇ? ਨੈਸ਼ਨਲ 60 ਤੋਂ ਉੱਤੇ ਸੀ। 60 ਤੋਂ ਉੱਤੇ ਸੀਗਾ। ਪ੍ਰਵੀਨ ਕੁਮਾਰ ਹੋਣੀ ਇਹਨਾਂ ਦੇ ਸੀਗੇ। ਇਹਨਾਂ ਦੇ ਜਿਹੜੇ ਉਹ ਸੀਗੇ। ਸੋ ਮੈਂ ਤਾਂ ਕਾਲਜ ਚੋਂ ਨਿਕਲੀ ਸੀ ਨਾ, ਇਹਦਾ ਐਸਟੈਬਲਿਸ਼ ਸੀਗਾ ਬੰਦੇ। ਤੁਸੀਂ ਕਿੰਨੀ ਸਾਲ ਉਮਰ ਸੀਗੀ ਜਦੋਂ ਤੁਸੀਂ ਅਮਰੀਕਾ ਚ ਆਏ? 24.5 ਸਾਲ। 24.5 ਸਾਲ। ਤੇ ਫਿਰ ਕਿੰਨੇ ਸਾਲਾਂ ਬਾਅਦ ਜਾ ਕੇ ਹੈਮਰ ਵਾਲੇ ਪਾਸੇ ਨੂੰ ਆਏ? 15-16 ਸਾਲਾਂ? 2016 ਚ। 2079 ਤੇ ਲਾ ਲਓ 21 ਸਾਲ ਹੋ ਤੇ 16 ਇਹ 37 ਸਾਲ ਬਾਅਦ। ਕੀ ਬਾਤ ਹੈ। 37 ਸਾਲ ਬਾਅਦ ਸ਼ੁਰੂ ਕੀਤਾ ਹੈ। 37 ਸਾਲ ਬਾਅਦ। ਪਰ ਇਹ ਆ ਵੀ ਤੁਸੀਂ ਪ੍ਰੈਕਟਿਸ ਸਰੀਰ ਨੂੰ ਤਗੜਾ ਰੱਖਿਆ। ਸਰੀਰ ਨੂੰ ਤਗੜਾ ਰੱਖਿਆ, ਉਸੇ ਕਰਕੇ ਹੁੰਦਾ ਨਾ, ਸਰੀਰ ਕਰਕੇ। ਬੋਨਸ ਵਗੈਰਾ, ਮਸਲਸ, ਬੈਕ, ਤੁਹਾਡੇ ਨੀ, ਐਂਕਲ। ਸਪੋਰਟਸਮੈਨ ਹੋਣ ਕਰਕੇ ਉਹ ਤੁਹਾਨੂੰ ਮੋਟੀਵੇਸ਼ਨ ਰਹੀ ਵੀ ਮੈਂ ਆਪਣਾ ਸਰੀਰ ਸੈੱਟ ਰੱਖਣਾ। ਸਰੀਰ ਸੈੱਟ ਹੈਗਾ, ਸਰੀਰ ਕਰਕੇ ਕਰਦੇ ਨੇ। ਤੁਸੀਂ ਇੱਥੇ ਵੀ ਹੋਰ ਵੀ ਸਪੋਰਟਸਮੈਨ ਨੂੰ ਇਦਾਂ ਜਿਹੜੇ ਉੱਥੇ ਖੇਡਦੇ ਆਏ ਮਿਲਦੇ ਆ, ਉਹਨਾਂ ਦੇ ਵਿੱਚ ਵੀ ਇਹ ਜਜ਼ਬਾ ਆ ਕਿ ਕਈ ਵਾਰੀ ਅਮਰੀਕਾ ਉਹਨਾਂ ਨੂੰ ਲੈ ਗਿਆ, ਰੋੜ ਲਿਆ ਉਹਨਾਂ ਨੇ ਹੋਰ ਪਾਸੇ ਨੂੰ? ਕਈਆਂ ਨੂੰ ਹੈਗਾ, ਫਿਰ ਟਾਈਮ ਨਹੀਂ ਹੁੰਦਾ। ਪਹਿਲਾਂ ਕਹਿ ਦਿੰਦੇ ਨੇ ਵੀ ਹਾਂ ਕਰਾਂਗੇ। ਇੱਥੇ ਜਿਵੇਂ 2 ਜਣੇ ਮੈਨੂੰ ਮਿਲੇ ਸੀ, ਅਸੀਂ ਗੋਲਾ ਖੇਡਦੇ ਰਹੇ। ਮੈਂ ਕਿਹਾ ਆ ਜਾਓ, ਉਹਨੇ ਰਜਿਸਟ੍ਰੇਸ਼ਨ ਵੀ ਕਰਾਤੀ, ਮੈਂ ਸਾਰਾ ਉਸ ਕਰਾਤਾ। ਫਿਰ ਉਹਨੂੰ ਟਾਈਮ ਨਹੀਂ ਸੀਗਾ। ਫਿਰ ਇੱਕ ਵਾਰੀ ਐਤਕੀ ਲੈ ਕੇ ਗਿਆ ਸੀ ਕਿਸੇ ਨੂੰ ਹੋਰ, ਆਪਣੇ ਪਵਿੱਤਰ ਸਿੰਘ ਕਲੇਰ ਆ ਉਹਦਾ ਨਾਂ, ਇੱਥੇ ਰਹਿੰਦੇ ਨੇ ਫਰਿਜਨੋ। ਉਹ ਕਹਿੰਦੇ ਮੋਗੇ ਦੇ ਨੇ, ਕਹਿੰਦੇ ਮੈਂ ਗੋਲਾ ਖੇਡਦੇ ਰਿਹਾ ਡਿਸਕਸ। ਮੈਂ ਚੱਲ ਆ ਜਾ, ਗੋਲਾ ਸਟਾਇਆ ਉਹਨੂੰ। ਪਰ ਇੱਕ ਵਾਰੀ ਟੇਸਟ ਜਿਹਾ ਕਰਾਤਾ ਉਹਨੂੰ ਕੀ ਹੁੰਦਾ। ਆਉਣ ਲੱਗ ਗਏ। ਹਾਂ, ਉਹ ਹੁਣ ਐਤਕੀ ਗਿਆ ਸੀ ਪਹਿਲੀ ਵਾਰੀ। ਦੇਖੋ ਅਗਲੀ ਵਾਰੀ ਕੀ ਕਰਦੇ ਨੇ। ਉਹਨਾਂ ਨੂੰ ਮੈਂ ਡਿਸਕਸ ਵੀ ਦੇਤੀ, ਸ਼ਾਰਟ ਮਤਲਬ ਹੈਗੇ, ਮੈਂ ਦੇ ਦਿੰਦਾ ਉਹਨਾਂ ਨੂੰ ਫਾਲਤੂ ਪਏ ਇਹਨਾਂ ਨੂੰ ਵੀ ਚਲੋ ਕੋਈ ਨਹੀਂ ਵੀ ਵਰਤੋ। ਕਦੇ ਬਾਅਦ ਮੈਂ ਕਾਰ ਚ ਰੱਖ ਲੈਣਾ, ਜੋ ਮਿਲਦਾ ਉਹਨੂੰ ਦੇ ਦਿੰਦਾ। ਆਪਣੇ ਰਾਜ ਬਰਾੜ ਨੇ ਕਹਿੰਦੇ ਮੈਂ ਕਰਦਾ ਰਿਹਾ, ਇਹਨਾਂ ਨੂੰ ਡਿਸਕਸ ਦਾ ਗੋਲਾ ਦਿੱਤਾ ਸੀ, ਮੈਂ ਕਰੋ। ਅੱਛਾ, ਜਿਹੜੇ ਗਾਉਂਦੇ ਆ। ਹਾਂ ਇਹ ਕਹਿੰਦੇ ਮੈਂ ਕਰਦਾ, ਜਿਹੜਾ ਕਹਿੰਦਾ ਮੈਂ ਕਰਦਾ ਹੁੰਦਾ। ਹੁਣ ਕਹਿੰਦਾ ਵੀ ਆ ਜਾ, ਫਿਰ ਤੂੰ ਵੀ ਆ ਜਾ, ਦੇਖ ਲਈਏ। ਫਿਰ ਉਹ ਫੈਮਿਲੀ ਇਸ਼ੂ, ਮਨੀ ਇਸ਼ੂ, ਕਈ ਚੀਜ਼ਾਂ ਦੇਖਣੀਆਂ, ਕੰਮ ਇਸ਼ੂ। ਹੁਣ ਕਮਲਜੀਤ ਨੂੰ ਇਹਨਾਂ ਨੂੰ ਜਿਮ ਚ ਹੀ ਮਿਲੇ ਸੀ, ਇਹਨੂੰ ਉਦੋਂ ਨਾਲ ਲਾਇਆ ਮੈਂ। ਤੇ ਠੀਕ ਹੈ, ਵਧੀਆ ਕਰਦਾ ਰਿਹਾ, ਨਾਲੇ ਸਰੀਰ ਫਿੱਟ ਹੋ ਗਿਆ। ਤੇ ਦਵਾਈ ਵੀ ਖਾਂਦਾ, ਜੋ ਛੱਡੀ ਗਈ ਉਹ ਛੱਡ ਹੋ ਗਈ। ਭਾਰ ਕਾਫੀ ਜਿਹਦਾ ਪਹਿਲਾਂ ਭਾਰੀ ਸੀਗਾ। ਠੀਕ ਹੈ। ਤੇ ਹੁਣ ਰਨਿੰਗ ਕਰਦੇ ਆ? ਇਹ ਰਨਿੰਗ ਕਰਦੇ ਨੇ। ਦੂਜੇ ਇੱਕ ਹਰਦੀਪ ਸਿੰਘ ਜਿਹੜਾ ਹੈਗਾ, ਉਹ ਵੀ ਰਨਿੰਗ ਕਰਦਾ। ਸੋ ਕਿੰਨੇ ਕੁ ਜਾਣਿਆ ਦਾ ਹੁਣ ਤੁਹਾਡਾ ਇਦਾਂ ਗਰੁੱਪ ਬਣਿਆ ਹੋਇਆ? ਸਾਡਾ 6 ਦਾ ਬਣ ਗਿਆ ਸੀ। ਕਦੇ ਫਿਰ ਇੱਕ ਬਾਹਰ ਆ ਜਾਂਦਾ, ਕੋਈ ਨਵਾਂ ਆ ਜਾਂਦਾ। 6 ਤੇ ਹੀ ਆ ਹਜੇ। 6 ਤੇ ਹੀ ਆ। ਉਹ ਫਰੀਜ਼ਨੋ ਏਰੀਆ ਚੋਂ ਨੇ, ਬਾਹਰੋਂ ਨਹੀਂ ਹਜੇ ਕੋਈ ਆਇਆ ਸਾਡਾ। ਅਜੇ ਬਾਹਰੋਂ? ਮੈਂ ਸੋਚਦਾ ਵੀ ਬੇ ਏਰੀਆ ਚ ਕਾਫੀ ਬੰਦੇ ਹੈਗੇ, ਸੈਕਰਾਮੈਂਟੋ, ਜਮਯੂਬਾ
ਤਜਰਬਾ ਹੈਡੀ ਉਹ ਕਹਿੰਦੇ ਕਰਦੇ, ਪਰ ਮੇਨਲੀ ਫਿਟਨੈਸ ਦੀ ਆ ਵੀ ਬੰਦਾ ਹੈ ਕਿ ਨਹੀਂ। ਤੇ ਤੁਸੀਂ ਹੁਣ ਜਦੋਂ ਇਹ ਗੇਮਾਂ ਜਿਹੜੀਆਂ ਕਰਨੀਆਂ ਸ਼ੁਰੂ ਕੀਤੀਆਂ ਸੀ, ਰਿਟਾਇਰਮੈਂਟ ਤੋਂ ਪਹਿਲਾਂ ਹੀ ਕਰ ਲਈਆਂ ਸੀ? ਪਹਿਲਾਂ ਹੀ ਕਰ ਲਈਆਂ ਸੀ। ਤੁਹਾਨੂੰ ਰਿਟਾਇਰ, ਹੁਣ ਤੁਸੀਂ ਰਿਟਾਇਰ ਹੋ ਗਏ, ਫੁੱਲੀ ਰਿਟਾਇਰ? ਕਿੰਨੇ ਚਿਰ ਹੋ ਗਿਆ ਰਿਟਾਇਰ ਹੋਇਆ? 3 ਸਾਲ ਹੋ ਗਏ। 3 ਸਾਲ ਹੋ ਗਏ। ਹੁਣ ਜਿਹੜੀ ਆ ਲੇਟੈਸਟ ਤੁਸੀਂ ਮੈਕਸੀਕੋ ਵਾਰਿਸ ਦੇ ਵਿੱਚ ਆਏ ਆ, ਉਹ ਗੇਮਸ ਦੇ ਬਾਰੇ ਥੋੜਾ ਸਾਨੂੰ ਦੱਸੋ। ਕਿਹੜੀਆਂ ਇਵੈਂਟ ਦੇ ਵਿੱਚ ਤੁਸੀਂ ਪਾਰਟਿਸਿਪੇਟ ਕੀਤਾ ਤੇ ਜਿਹੜੇ ਮੈਡਲਸ ਜਿੱਤੇ ਉਹਦੇ ਬਾਰੇ ਥੋੜਾ ਜ਼ਰੂਰ ਦੱਸੋ। ਇਹ ਜਿਹੜੀਆਂ ਗੇਮਾਂ ਨੇ ਨਾ, ਇਹਨੂੰ ਬੋਲਦੇ ਨੇ NCCMA। ਠੀਕ ਹੈ। ਮੈਕਸੀਕੋ 23 ਇਹਨਾਂ ਦਾ ਇਹ ਨਾਂ ਸੀਗਾ। ਠੀਕ ਹੈ। ਇਹ ਹਰੇਕ 4 ਸਾਲ ਬਾਅਦ ਗੇਮਾਂ ਹੁੰਦੀਆਂ ਨੇ। ਅੱਛਾ, ਜਿੱਦਾਂ 올림픽ਸ ਹੁੰਦੀਆਂ ਹੈ। ਹਾਂਜੀ, ਇਹ ਸਾਰੀਆਂ ਸੀਨੀਅਰਸ ਲਈ? ਇਹ ਮਾਸਟਰ ਸੀਗੇ। ਮਾਸਟਰਸ ਤੇ ਸੀਨੀਅਰਸ ਦੀ ਕੀ ਫਰਕ ਹੈ ਨਾ? ਜਿਹੜੀ ਮਾਸਟਰ ਗੇਮ ਨੇ 30 ਇਅਰਸ ਤੋਂ 5-5 ਸਾਲ ਦੇ ਗਰੁੱਪ ਬਣਦੇ ਨੇ। ਓਕੇ ਓਕੇ। ਜਿਹੜੇ ਸੀਨੀਅਰ ਹੁੰਦੇ ਨੇ 50 ਸਾਲ ਤੋਂ ਬਣਦੇ ਨੇ। ਠੀਕ ਹੈ। ਇਹ ਸੀਗੇ 30 ਸਾਲ ਤੋਂ। ਤੇ ਇਹਦੇ ਵਿੱਚ ਜਿਵੇਂ ਕੰਟਰੀ ਸੀ ਕੈਨੇਡਾ, ਅਮਰੀਕਾ, ਮੈਕਸੀਕੋ ਤੇ 26 ਸੀਗੇ ਕੈਰੀਬੀਅਨ ਕੰਟਰੀਜ਼। ਓਕੇ। ਜਿਵੇਂ ਆਪਾਂ ਨੂੰ ਪੋਰਟੋ ਰੀਕੋ, ਬਲੀਜ਼, ਹੋਂਡੂਰਸ, ਕਿਊਬਾ, ਆਲ ਇਧਰ ਸੈਂਟਰਲ ਜਿੰਨੇ ਅਮਰੀਕਾ ਜਾਂਦੇ ਨਾ। ਹਾਂਜੀ ਹਾਂਜੀ, ਉਹ ਜਿਹੜੇ ਆਉਂਦੇ ਆ, ਚੇਨ ਜੀ ਆਉਂਦੀ ਆ ਆਈਲੈਂਡਸ ਸੈਂਟਰਲ ਅਮਰੀਕਾ ਦੀ। ਹਾਂਜੀ, ਉਹਦੇ ਵਿੱਚ ਉਦਾਂ ਆ ਕੋਈ ਵੀ ਸਕਦਾ ਚਾਹੇ। ਅੱਛਾ, ਇਹ ਚ ਕੋਈ ਹੈ ਨਹੀਂ ਵੀ ਜਿਵੇਂ ਬ੍ਰਾਜ਼ੀਲ ਵਾਲਾ ਨਹੀਂ ਕਰ ਸਕਦਾ, ਹੋਰ ਕਰ ਸਕਦੇ, ਯੂਰਪ ਵਾਲਾ ਵੀ ਕਰ ਸਕਦਾ। ਕਿੰਨੇ ਕੁੱਲ ਐਥਲੀਟ ਕਿੰਨੇ ਸੀਗੇ ਉੱਥੇ ਨਾ? ਜੇ ਟੋਟਲ ਐਥਲੀਟ ਸਾਰੇ ਕੰਟਰੀਆਂ ਤੋਂ ਆਏ, ਹੁਣ ਮੈਨੂੰ ਲੱਗਦਾ 2000 ਹੋਣੇ। ਹਾਂ, ਅੱਛਾ, ਮੈਨ ਐਂਡ ਵੂਮਨ। ਹਾਂ, ਸਾਰੇ ਮਿਲਾ ਕੇ। ਹਾਂ, ਸਾਡੇ ਅਮਰੀਕਾ ਚੋਂ ਸੀਗੇ 35 ਕਿੰਨੇ ਸੀਗੇ, ਉਹਨੇ ਦੱਸਿਆ ਮੈਨੂੰ, ਜਿਹੜਾ ਸਾਡਾ ਮੈਨੇਜਰ ਸੀਗਾ, ਸਪੋਰਟਸ ਡਾਇਰੈਕਟਰ ਸੀਗਾ USTF ਵਾਲਿਆਂ ਦਾ। ਤੇ ਜਿਹੜੀ ਸਾਡੀ ਇਹ ਟੀਮ ਸੀਗੀ, ਜਿਵੇਂ ਮੈਂ ਹੈਮਰ ਥਰੋ ਕੀਤਾ ਪਹਿਲਾਂ, ਹਾਂਜੀ, ਫਰਾਈਡੇ ਨਵੰਬਰ 10 ਨੂੰ, ਉਹ ਚ ਮੇਰਾ 골ਡ ਆ ਗਿਆ ਸੀਗਾ। ਵੈਰੀ ਗੁੱਡ। ਫਿਰ ਨੈਕਸਟ ਡੇ ਸੀਗਾ ਡਿਸਕਸ ਥਰੋ ਤੇ weight ਥਰੋ। ਡਿਸਕਸ ਥਰੋ ਪਹਿਲਾਂ ਸੀਗਾ, ਉਹਦੇ ਵਿੱਚ ਸਿਲਵਰ ਮੈਡਲ ਸੀਗਾ ਮੇਰਾ। 7 ਸੈਂਟੀਮੀਟਰ ਦੀ ਫਰਕ ਸੀ, ਜ਼ਿਆਦਾ ਫਰਕ ਨਹੀਂ ਸੀ, ਬਹੁਤ ਲੱਗੇ ਸੀਗਾ। ਉਸ ਤੋਂ ਬਾਅਦ ਫਿਰ weight ਥਰੋ ਸੀਗਾ, ਉਹਦੇ ਵਿੱਚ ਫਿਰ 골ਡ ਆ ਗਿਆ। ਫਿਰ 2 골ਡ 1 ਸਿਲਵਰ ਆਇਆ। 1 ਸਿਲਵਰ ਆਇਆ। ਜਿਹੜੀ ਅਮਰੀਕਨ ਟੀਮ ਹੈ, ਇਹਨੇ 18 골ਡ, 15 ਸਿਲਵਰ ਤੇ 11 ਬ੍ਰੌਂਜ਼ ਮੈਡਲ ਜਿੱਤੇ। 44 ਮੈਡਲ ਜਿੱਤੇ, ਜਿਨ੍ਹਾਂ ਚੋਂ 2 골ਡ ਤੇ 1 ਸਿਲਵਰ। 1 ਸਿਲਵਰ ਮੇਰਾ ਹੈਗਾ। ਆਪਣੇ ਹੋਰ ਵੀ ਕਿਸੇ ਪੰਜਾਬੀ ਨੇ? ਨਹੀਂ, ਤੁਸੀਂ ਇਕੱਲੇ ਹੀ ਗਏ ਸੀਗੇ? ਮੈਂ ਇਕੱਲੇ ਗਿਆ ਸੀ। ਤੁਸੀਂ ਇਕੱਲੇ ਹੀ ਗਏ। ਤੇ ਇਹ ਜਦੋਂ ਹੁਣ ਤੁਸੀਂ ਜਿੱਦਾਂ USA ਨੂੰ ਰਿਪਰੈਜ਼ੈਂਟ ਕਰ ਰਹੇ ਆ, USA ਟਰੈਕ ਐਂਡ ਫੀਲਡ ਦਾ ਵੀ ਤੁਸੀਂ ਪਾਇਆ ਆ, ਤੇ ਇਹ ਫਿਰ ਤੁਹਾਨੂੰ ਸਰਕਾਰ ਵੀ ਕੋਈ ਸਹਾਇਤਾ ਕਰਦੀ ਹੈ ਜਾਂ ਪਰਸਨਲ ਲੈਵਲ ਤੇ ਹੀ ਕਰਨਾ ਪੈਂਦਾ ਹੈ? ਸਰਕਾਰ ਨਹੀਂ ਕੋਈ, ਜਿਹੜੀ ਇਹਨਾਂ ਦਾ ਯੂਨਾਈਟਿਡ ਸਟੇਟਸ ਆਫ ਅਮਰੀਕਾ ਦੀ ਟਰੈਕ ਐਂਡ ਫੀਲਡ ਐਸੋਸੀਏਸ਼ਨ ਹੈ ਨਾ। ਹਾਂਜੀ। ਜੇ ਅਸੀਂ ਉਹਨਾਂ ਨੂੰ ਰਿਪਰੈਜ਼ੈਂਟ, ਜੇ ਅਸੀਂ ਕਿਤੇ ਖੇਡਣ ਜਾਈਏ ਅੰਡਰ ਉਹਨਾਂ ਦੇ ਥੱਲੇ, ਤਾਂ ਉਹ ਸਾਨੂੰ ਇੱਕ ਵਾਰੀ ਟਰੈਕ ਸੂਟ ਦਿੰਦੇ ਨੇ ਉਹ। ਅੱਛਾ, ਜਿਹਦੇ ਤੇ USA ਲਿਖਿਆ ਹੁੰਦਾ, ਫਲੈਗ ਲੱਗਿਆ ਹੁੰਦਾ, ਉਹ ਸਾਨੂੰ ਪਾਉਣਾ ਪੈਂਦਾ ਉੱਥੇ ਲਾਜ਼ਮੀ। ਠੀਕ ਹੈ। USA ਨੂੰ ਰਿਪਰੈਜ਼ੈਂਟ ਕਰ ਰਹੇ ਹੋ ਤੁਸੀਂ। ਠੀਕ ਹੈ। ਤੇ ਉਹਦੇ ਲਈ ਸਾਨੂੰ ਇਹਨਾਂ ਦਾ ਮੈਂਬਰ ਬਣਨਾ ਪੈਂਦਾ। US ਟਰੈਕ ਐਂਡ ਫੀਲਡ ਦੇ ਜਿਹੜੀ ਮੈਂਬਰਸ਼ਿਪ ਲੈਣੀ ਪੈਂਦੀ ਹੈ ਸਾਨੂੰ। ਠੀਕ ਹੈ। ਮੈਂਬਰਸ਼ਿਪ ਦੇ 2 ਰੀਜ਼ਨ ਨੇ। ਇੱਕ ਤਾਂ ਤੁਹਾਨੂੰ ਵੀ ਇਹ ਯੂਨੀਫਾਰਮ ਦੇ ਦਿੰਦੇ ਨੇ ਇੱਕ ਵਾਰੀ ਚ। ਠੀਕ ਹੈ। ਜਿਵੇਂ ਯੂਨੀਫਾਰਮ ਦੇਤੀ, ਹੁਣ ਮੈਂ ਧੋ ਕੇ ਸਮਾਰ ਕੇ ਰੱਖ ਦੇਣੀ ਆ, ਜਦੋਂ ਅਗਲਾ USA ਵੱਲੋਂ ਹੋ ਤੇ ਪਾਉਂਗਾ ਮੈਂ। ਠੀਕ ਹੈ। ਦੂਜਾ ਹੈਗਾ ਵੀ ਇਹਦੇ ਚ ਰਜਿਸਟ੍ਰੇਸ਼ਨ, ਤੁਹਾਡੀ ਇਨਫੋਰਮੇਸ਼ਨ ਹੁੰਦੀ ਹੈ, ਡੇਟ ਆਫ ਬਰਥ, ਨਾਂ, ਐਡਰੈਸ, ਸਾਰਾ ਕੁਝ ਹੁੰਦਾ। ਠੀਕ ਹੈ। ਜਦੋਂ ਅਸੀਂ ਕਿਤੇ ਅਪਲਾਈ ਕਰਦੇ ਆ, ਜਿਹੜੇ ਇਹਨਾਂ ਥਰੂ ਗੇਮਾਂ ਹੁੰਦੀਆਂ ਨੇ, ਅਸੀਂ ਆਪਦਾ ਜਿਹੜੇ ਮੈਂਬਰਸ਼ਿਪ ਨੰਬਰ ਪਾ ਦੇਈਦਾ ਹੈਗਾ, ਤੇ ਉਹ ਆਟੋਮੈਟਿਕਲੀ ਸਾਰਾ ਕੁਝ ਆ ਜਾਂਦਾ। ਸੋ ਜਿੰਨੀਆਂ ਗੇਮਾਂ ਉਹਦੇ ਦਰਮਿਆਨ ਤੁਸੀਂ ਕੀਤੀਆਂ, ਕਿੱਥੇ ਵੀ ਮੀਟ ਗਏ ਆ, ਹਾਂ, ਉੱਥੇ ਉਹਦੇ ਚ ਆ ਜਾਂਦਾ ਹੈਗਾ। ਠੀਕ ਹੈ। ਜਿਹੜੀ ਸੈਕਰਾਮੈਂਟੋ ਅਗਲੇ ਸਾਲ ਕਰਾਂਗੇ ਮੀਟ, ਇਹਦੇ ਵਿੱਚ ਉਹ ਫਿਰ ਜਦੋਂ ਰਜਿਸਟ੍ਰੇਸ਼ਨ ਕਰਾਉਣੀ, ਉਹ ਨੰਬਰ ਮੰਗਣਗੇ, ਉਹ ਪਾਤਾ ਸਾਡੀ, ਫਿਰ ਸਾਰਾ ਕੁਝ ਚੱਲ ਜਾਣਾ। ਸਾਰਾ ਡਾਟਾ ਆ ਜਾਣਾ, ਸਾਰੀ ਹਿਸਟਰੀ। ਅਸੀਂ ਸਿਰਫ ਆਈਡੀ ਦਿਖਾਉਣੀ ਹੁੰਦੀ ਹੈ। ਸਿਓਲ ਵੀ ਜਾ ਕੇ ਆਏ ਤੁਸੀਂ ਇਸ ਸਾਲ, ਉੱਥੇ ਵੀ ਮੈਡਲ ਜਿੱਤਿਆ ਆ, ਉਹਦੇ ਬਾਰੇ ਥੋੜਾ ਦੱਸੋ, ਕਿਹੜੀਆਂ ਇਵੈਂਟ ਸੀਗੀਆਂ ਉਹ? ਉੱਥੇ ਸਿਲਵਰ ਮੈਡਲ ਜਿੱਤਿਆ ਜੀ ਮੈਂ। ਉਹ ਸੀਗੇ ਏਸ਼ੀਅਨ ਪੈਸੀਫਿਕ ਮਾਸਟਰਸ ਗੇਮ 23 ਕਿਹਾ ਉਹਨੂੰ। ਅੱਛਾ। ਉਹ ਵੀ 4 ਸਾਲ ਬਾਅਦ ਹੁੰਦੀਆਂ ਨੇ। ਠੀਕ ਹੈ। ਹਾਂ, ਉਦੋਂ ਇਹ ਦੂਜੀ ਵਾਰੀ ਹੋਈਆਂ ਨੇ, ਹੁਣ ਸ਼ੁਰੂ ਹੋਈਆਂ ਨੇ ਇਹ। ਠੀਕ ਹੈ। 4 ਸਾਲ ਪਹਿਲਾਂ, ਉਦੋਂ ਪਹਿਲਾਂ ਹੋਈਆਂ ਸੀ ਮਲੇਸ਼ੀਆ, ਕੁਆਲਾਲੰਪੁਰ। ਅੱਛਾ, ਪਹਿਲੀ ਵਾਰੀ ਜਿਹੜੀਆਂ ਹੋਈਆਂ, ਉਦੋਂ ਨਹੀਂ ਮੈਂ ਗਿਆ। ਹਾਂ, ਠੀਕ ਹੈ। ਇਸ ਵਾਰੀ ਪਹਿਲੀ ਵਾਰੀ ਗਏ? ਹਾਂ, ਐਤਕੀ ਮੈਂ ਪਹਿਲੀ ਵਾਰੀ ਗਿਆ। ਤੇ ਇੱਥੇ ਹੈਮਰ ਥਰੋ ਦੇ ਸਿਲਵਰ ਮੈਡਲ ਸੀਗਾ। ਵੈਰੀ ਗੁੱਡ। ਤੇ ਦੂਜਾ ਵੀ ਮੇਰਾ ਇੰਡੀਅਨ ਪਾਰਟਨਰ ਆ, ਉਹ ਫਸਟ ਆਏਗਾ। ਅੱਛਾ ਉੱਥੇ। ਹਾਂਜੀ। ਅੱਛਾ, ਤੁਸੀਂ ਦੋਨਾਂ ਨੇ ਬੱਲੇ ਬੱਲੇ ਕਰਾਈ ਫਿਰ? ਹੈ, ਉਹ ਸਾਊਥ ਤੋਂ ਆਏਗਾ। ਠੀਕ ਹੈ। ਹਾਂ, ਤੇ ਮੈਨੂੰ ਹੋਰ ਜ਼ਿਆਦਾ ਇਹਨਾਂ ਪਤਾ ਨਹੀਂ ਸੀ ਇਵੈਂਟ ਦਾ ਵੀ ਕਿਹੜੇ ਕਿਹੜੇ ਹੋ ਰਹੇ। ਪਹਿਲੀ ਵਾਰ ਗਿਆ ਸੀ ਨਾ ਉੱਥੇ। ਹਾਂ ਹਾਂ। ਤੇ ਉਹ ਉੱਥੇ ਜਾ ਕੇ ਪਤਾ ਲੱਗਿਆ ਵੀ ਡਿਸਪਲੇ 'ਚ ਹੈਗੇ। ਮੈਂ ਡਿਸਕਸ ਮੇਰੀ 4th ਪਲੇਸ ਸੀ, ਹੈਮਰ 'ਚ 2nd ਸੀਗੀ। ਇੱਕ weight ਥਰੋ ਸੀ ਕਰਨ ਵਾਲਾ, ਉਹ 'ਚ ਮੇਰਾ 골ਡ ਆਉਣਾ ਸੀ, ਪਰ ਮੈਂ ਸਾਈਨ ਅਪ ਨਹੀਂ ਹੋਇਆ ਸੀ। ਅੱਛਾ, ਸਾਈਨ ਅਪ ਨਹੀਂ ਸੀ, ਮੈਨੂੰ ਪਤਾ ਨਹੀਂ ਸੀ ਉਹਦੇ 'ਚ ਡਿਸਪਲੇ 'ਚ ਹੈ ਡਿਸਪਲੇ। ਹਾਂ। ਸੋ ਇਹ ਹੁਣ ਦੇਖੋ ਗੁਰਬਖਸ਼ ਭਾਜੀ, ਵੀ ਜਿੱਦਾਂ ਹੁਣੇ ਤੁਸੀਂ ਕਰਦੇ ਆ ਗੇਮਸ ਜਿਹੜੀਆਂ ਕਰਦੇ ਆ, ਸਭ ਕੁਝ ਪਰਸਨਲ ਆ। ਸਾਰਾ ਕੁਝ ਪਰਸਨਲ। ਜਿਹੜੇ ਮੈਡਲਸ ਆ, ਸਾਰਾ ਕੁਝ ਆਪਣੇ ਪੱਧਰ ਤੇ ਆ, ਤਿਆਰੀ ਵੀ ਆਪ, ਖਰਚਾ ਵੀ ਆਪ, ਆਉਣਾ ਜਾਣਾ ਵੀ ਜਿਹੜਾ ਉਹ ਆਪ ਆ, ਰਜਿਸਟ੍ਰੇਸ਼ਨ ਟੋਟਲ ਸਾਰਾ ਕੁਝ, ਜਿਹੜਾ ਹੋਟਲ ਉਹ ਜਿਹੜਾ ਉਹ ਆਪ ਕਰਦੇ। ਹੋਰ ਜਿੱਦਾਂ ਕਮਿਊਨਿਟੀ ਵਾਲੇ ਵੀ ਕਦੀ ਕਦੀ ਹੈਲਪ ਕਰਦੇ ਇਦਾਂ? ਨਹੀਂ, ਨਾ ਹੀ ਮੈਂ ਕਿਸੇ ਨੂੰ ਪੁੱਛਿਆ ਜੀ। ਠੀਕ ਹੈ। ਨਾ ਹੀ ਕੋਈ ਆਇਆ ਫਾਰਵਰਡ, ਸੱਚੀ ਗੱਲ ਦੱਸੀ ਆਪਾਂ। ਨਹੀਂ ਹੁੰਦਾ ਵੀ ਤੁਸੀਂ ਚਾਹੁੰਦੇ ਆ ਵੀ ਇਦਾਂ ਹੋਵੇ? ਨਹੀਂ, ਜੇ somebody wants to do it it's okay। ਜੇ ਕੋਈ ਕਰਨਾ ਮੰਗਦਾ ਨਾ, ਉਹ ਮੈਂ ਨਹੀਂ ਚਾਹੁੰਦਾ ਵੀ ਕੋਈ ਇੰਡੀਵਿਜੂਅਲ ਕਰੇ। ਕੋਈ ਜਿਵੇਂ ਹੁਣ ਇੱਥੇ ਐਸੋਸੀਏਸ਼ਨ ਹੈਗੀਆਂ, ਸੰਸਥਾਵਾਂ ਨੇ ਜਿਹੜੀਆਂ, ਸੰਸਥਾਵਾਂ, ਜੇ ਸੰਸਥਾ ਇਕੱਠੇ ਹੋ ਕੇ
ਉਹਨਾਂ ਵੱਲੋਂ ਕਰੇ, ਮੈਂ ਉਹਦੇ ਲਈ ਹੈਪੀ ਹਾਂ, ਇੰਡੀਵਿਜੂਅਲ ਲਈ ਨਹੀਂ। ਠੀਕ ਆ, ਠੀਕ ਆ। ਸੋ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਫਿਰ ਹੁਣ ਇੱਕ ਤਾਂ ਹੁੰਦਾ ਨਾ ਵੀ ਆਪਾਂ ਜੀ ਮੁਲਕ ਲਈ ਮੈਡਲ ਲੈ ਕੇ ਆਉਣਾ ਆ, ਆਪਾਂ ਨੂੰ ਆ ਵੀ ਮਿਲਣਾ ਆ, ਉਹ ਵੀ ਮਿਲੂਗਾ, ਹੁਣ ਤੁਹਾਨੂੰ ਉਹ ਲਾਲਚ ਤਾਂ ਕੋਈ ਨਹੀਂ ਆ। ਸੋ ਇਹਦੇ ਪਿੱਛੇ ਤੁਹਾਡੀ ਮੋਟੀਵੇਸ਼ਨ ਕੀ ਆ ਵੀ ਮੈਂ ਜਿਹੜੀਆਂ ਗੇਮਸ ਜਿਹੜੀਆਂ ਕਰਾਂ ਇਸ ਉਮਰ ਦੇ ਵਿੱਚ? ਨਹੀਂ ਤਾਂ ਬੰਦੇ ਸਾਰੇ ਹੀ ਕਹਿੰਦੇ ਵੀ ਇਸ ਉਮਰ ਰਿਟਾਇਰ ਹੋ ਗਏ ਆ, ਹੁਣ ਆਪਾਂ ਆਰਾਮ ਕਰੀਏ, ਤੁਸੀਂ ਮੁਲਕੋਂ ਮੁਲਕੀ ਤੁਰੇ ਫਿਰਦੇ ਆ। ਨਹੀਂ, ਮੈਨੂੰ ਐ ਵੀ ਕਿਦਾਂ ਮੈਂ ਆਪਦੇ ਫਿੱਟ ਰਹਿਣਾ ਹੈਗਾ, ਮੇਨ ਚੀਜ਼। ਦੂਜੀ ਹੈ ਵੀ ਹੁਣ ਗੋਲ ਹੁੰਦਾ, ਮਤਲਬ ਵੀ ਆਲਾ ਕਹਿੰਦਾ ਮੇਰਾ, ਹੁਣ ਤੁਸੀਂ ਮੇਰਾ ਗੋਲ ਨਹੀਂ ਪੁੱਛਿਆ, ਮੇਰਾ ਗੋਲ ਕੀ ਹੈ? ਹਾਂਜੀ ਹਾਂਜੀ, ਮੇਰਾ ਗੋਲ ਕੀ ਹੈ ਵੀ ਮੈਂ ਜਿੰਨੇ ਦੁਨੀਆ ਦੇ ਕੰਟੀਨੈਂਟ ਨੇਗੇ ਉਹਨਾਂ ਦੇ ਸਾਰੇ ਖੇਡਣੇ ਜਾ ਕੇ ਮੈਡਲ ਲੈ ਕੇ ਆਉਣਾ ਹੈਗਾ। ਕੰਟੀਨੈਂਟ 6 ਨੇ ਆਪਣੇ, 7ਵਾਂ ਦਾ ਆਰਕਟਿਕ ਹੈਗਾ, ਹੁੰਦਾ ਨਹੀਂ। ਹੁਣ ਮੇਰਾ ਚਾਂਸ ਰਹਿ ਗਿਆ, ਮੈਂ ਜਾਣਾ ਸੀ ਅੱਜ ਮੇਰਾ ਕੰਪੀਟੀਸ਼ਨ ਸੀਗਾ ਸਾਊਥ ਅਫਰੀਕਾ, ਜੋਹਾਨਸਬਰਗ ਦੇ ਵਿੱਚ। ਤੇ ਉਹ ਰਹਿ ਕਿਦਾਂ ਗਿਆ? ਉਹ ਆ ਕਲੈਸ਼ ਕਰ ਗਿਆ ਨਾ ਨਾਲ, ਕਲੋਜ਼। ਅੱਛਾ, ਟੂ ਕਲੋਜ਼, ਮੈਕਸੀਕੋ ਵਾਲਾ ਆ ਗਿਆ। 12 ਨੂੰ ਤਾਂ ਮੈਕਸੀਕੋ ਤੋਂ ਆਇਆ ਹਾਂਗਾ, ਫਿਰ ਮੈਂ 12 ਨੂੰ ਮੇਰੀ ਫਲਾਈਟ ਲੈਣੀ ਸੀ, ਮੈਂ ਉੱਥੇ 14 ਨੂੰ ਪਹੁੰਚਣਾ ਸੀਗਾ, 16 ਨੂੰ ਆਇਆ, 16 ਨੂੰ ਕੰਪੀਟੀਸ਼ਨ ਸੀ ਮੇਰਾ, 16 17 18 3 ਦਿਨ ਸੀ ਕੰਪੀਟੀਸ਼ਨ। ਹੁਣ ਕਿੰਨੇ ਕੰਟੀਨੈਂਟਸ ਤੇ ਖੇਡ ਚੁੱਕੇ ਹੋ ਤੁਸੀਂ? ਮੈਂ ਆਪਣੇ ਏਸ਼ੀਆ, ਨਾਰਥ ਅਮਰੀਕਾ ਤੇ ਆਸਟ੍ਰੇਲੀਆ 3 ਦੇ ਵਿੱਚ ਹੋ ਗਿਆ। ਹਾਂ, 3 ਹੋ ਗਏ। ਹੁਣ ਯੂਰਪ ਦੇ ਵਿੱਚ, ਯੂਰਪ ਮੈਂ ਜਾਊਂਗਾ ਜੀ ਹੁਣ। ਓਕੇ, ਐਤਕੀ ਜਾਣਾ ਸੀਗਾ, ਪਰ ਉਹਨਾਂ ਨੇ ਜਦੋਂ ਮੈਨੂੰ ਮੈਸੇਜ ਆਇਆ ਨਾ ਤਾਂ ਟੂ ਲੇਟ ਸੀਗਾ, ਤਿਆਰੀ ਨਹੀਂ ਸੀ ਉਹਦੀ। ਸਾਊਥ ਅਮਰੀਕਾ, ਅਫਰੀਕਾ ਤੇ ਯੂਰਪ, ਸੈਂਟਰਲ ਅਮਰੀਕਾ ਕਰ ਲਿਆ, ਨਾਰਥ ਸੈਂਟਰਲ ਇਕੱਠੇ ਹੋ ਗਏ। ਠੀਕ ਆ, ਏਸ਼ੀਆ ਹੋ ਗਿਆ, ਆਸਟ੍ਰੇਲੀਆ ਕੰਟੀਨੈਂਟ, ਯੂਰਪ ਤੇ ਅਫਰੀਕਾ ਰਹਿ ਗਿਆ। ਯੂਰਪ, ਅਫਰੀਕਾ ਤੇ ਸਾਊਥ ਅਮਰੀਕਾ ਜਿਹੜਾ ਆ ਉਹਦੇ ਵਿੱਚ ਜਿਹੜਾ ਉਹ ਰਹਿ ਗਿਆ। ਹਾਂਜੀ, 25 ਚ ਮੈਂ ਜਾਣਾ ਹੈਗਾ, 2025 ਦੇ ਸਾਊਥ ਅਫਰੀਕਾ। ਅੱਛਾ, ਉਹ ਦੱਸਣਗੇ ਵੀ ਗੇਮਾਂ ਕਿਹੜੇ ਕੰਟਰੀ ਚ ਹੋਣੀਆਂ, ਕਿਹੜੀਆਂ ਕੰਟਰੀ ਚ। ਹਰੇਕ ਕੰਟਰੀ 2 ਸਾਲ ਹੁੰਦੀਆਂ ਨੇ, ਚੇਂਜ ਹੁੰਦਾ ਕੰਟਰੀ। ਅੱਛਾ, ਠੀਕ ਹੈ। ਮੈਂ ਵਿਸ਼ ਕਰਦਾ ਕੀਨੀਆ ਹੁਣ, ਨੈਰੋਬੀ ਹੁਣ ਨਾ, ਨਾਲੇ ਗੁਰਦੁਆਰਾ ਸਾਹਿਬ ਦੇਖੇ ਉੱਥੇ ਜਿਹੜੇ ਅਫਰੀਕਾ ਦੇ ਵਿੱਚ ਜਿਹੜੇ ਉੱਥੇ, ਨਾਲੇ ਉੱਥੇ ਸਫਾਰੀਆਂ ਵੀ ਬਹੁਤ ਆ। ਹਾਂਜੀ ਹਾਂ, ਜੰਗਲੀ ਜਾਨਵਰ ਵੀ ਦੇਖਣ ਨੂੰ ਜਿਹੜੇ ਉਹ ਮਿਲਦੇ ਆ। ਫਿਰ ਮੈਂ ਜਾਂਦਾ ਹੁੰਦਾ ਜਿਵੇਂ ਮਹੀਨੇ ਦੀ ਲੋਕੇਸ਼ਨ ਮੰਗੂ, ਜਿਵੇਂ ਆਸਟ੍ਰੇਲੀਆ ਸੀ ਮਹੀਨੇ ਲਈ ਜਾਂਦਾ ਹੁੰਦਾ, ਉਹਦੇ ਨਹੀਂ ਵੀ ਹਫ਼ਤੇ ਲਈ ਜਾਵਾਂ। ਏਸ਼ੀਆ ਮੈਂ ਸਾਊਥ ਕੋਰੀਆ ਹਫ਼ਤੇ। ਲਾਹਾ ਖੱਟਦੇ ਆ ਵੀ, ਨਾਲੇ ਤਾਂ ਗੇਮ ਕਰ ਆਈ ਦੀ, ਨਾਲੇ ਘੁੰਮ ਫਿਰ ਆਈਦਾ। ਫਿਰ ਫੈਮਿਲੀ ਸਮੇਤ ਜਾਂਦੇ ਜਾਂ ਇਕੱਲੀ ਜਾਂਦੇ ਹੁੰਦੇ? ਕਦੇ ਫੈਮਿਲੀ ਨਾਲ, ਕਦੇ ਇਕੱਲੀ ਜਾਣਾ। ਠੀਕ ਆ, ਫੈਮਿਲੀ ਵਾਲੇ ਵੀ ਇਦਾਂ ਹੀ ਫਿਰ ਤੁਹਾਡੇ ਨਾਲ ਜਦੋਂ ਤੁਸੀਂ ਜਿਮ ਵਗੈਰਾ ਜਾਂਦੇ ਹੋ, ਉਹ ਵੀ ਉਹ ਰੂਟੀਨ ਦੇ ਵਿੱਚ ਨਾਲ ਜੁੜੇ ਆ? ਨਾਲ ਹੀ ਹੁੰਦੇ ਨੇ। ਆਸਟ੍ਰੇਲੀਆ 'ਚ ਬੜੇ ਫਰੈਂਡ ਬਣੇ ਹੋਏ ਨੇ ਆਪਣੇ, ਉੱਥੇ ਇੰਡੀਅਨ ਕਾਫੀ ਆਉਂਦੇ ਨੇ। ਠੀਕ ਆ, ਤੇ ਇੰਡੀਆ ਤੋਂ ਵੀ ਆ ਜਾਂਦੇ ਨੇ। ਉੱਥੇ ਵੀ ਜਿਹੜੇ ਆਸਟ੍ਰੇਲੀਅਨ ਉਹ ਵੀ ਫਰੈਂਡ ਬਣੇ ਹੋਏ ਨੇ, ਉਹ ਵੀ ਆਉਂਦੇ ਨੇ। ਠੀਕ ਆ, ਤੇ ਇੱਥੇ ਤੁਹਾਡੇ ਜਿੱਦਾਂ ਤੁਸੀਂ ਇਹ 6 ਜਣਿਆਂ ਦਾ ਗਰੁੱਪ ਦੱਸਿਆ, ਹੋਰ ਬਾਕੀ ਵੀ ਜਿਹੜੇ ਇੱਥੇ ਖੇਡਦੇ ਹੋਣਗੇ, ਕੁਝ ਸੀਨੀਅਰਸ, ਕੁਝ ਮਾਸਟਰਸ ਵਾਲੇ, ਉਹ ਵੀ ਫਰੈਂਡਸ਼ਿਪ ਬੜੀ ਵਧੀਆ ਹੋਣੀ ਆ? ਹਾਂਜੀ ਹਾਂ, ਗੋਰੇ ਮੋਸਟਲੀ ਇਹ ਆਪਣੇ ਇੰਡੀਅਨ ਤੇ ਅਸੀਂ ਹੁੰਦੇ ਆ, ਥੋੜੇ ਜਿਹੇ ਨਹੀਂ ਹੁੰਦੇ ਆ। ਹੁਣ ਮੋਸਟਲੀ ਤਾਂ ਮੈਂ ਇਕੱਲਾ ਹੀ ਹੁੰਦਾ, ਜਦੋਂ ਨਾਲ ਕੋਈ ਜਾਵੇ ਨਾ। ਤੇ ਉਦਾਂ ਹੈ ਨਹੀਂ ਇੰਨੇ, ਕੋਈ ਆਉਂਦੇ ਨੇ, ਕੋਈ ਟਾਵੇਂ ਆਉਂਦੇ ਨੇ, ਕੋਈ ਨਾ ਵੀ ਜਾਂ ਉਹ ਤਕੜੇ ਨਹੀਂ ਹੈਗੇ, ਫਿਰ ਅਗਲਾ ਕਹਿੰਦਾ ਵੀ ਕੁਛ ਆਉਣਾ ਤਾਂ ਹੈ ਨਹੀਂ, ਕਾਹਨੂੰ ਜਾਣਾ। 70 ਸਾਲ ਟੱਪ ਗਏ ਜਾਂ ਟੱਪਣ ਵਾਲੇ? ਹਜੇ 68 ਦੇ ਆ, 68 ਲੱਗਦੇ ਨਹੀਂ। ਤੁਸੀਂ ਪੂਰਾ ਮੇਨਟੇਨ ਕਰਕੇ ਜਿਹੜਾ ਰੱਖਿਆ। ਖੁਰਾਕ ਦੇ ਲਈ ਕੀ ਧਿਆਨ ਰੱਖਦੇ, ਕਿਹੜੀਆਂ ਚੀਜ਼ਾਂ ਦਾ? ਜੀ, ਖੁਰਾਕ ਲਈ ਹੈ ਜੀ, ਤੁਹਾਨੂੰ ਜਨਰਲੀ ਦੱਸ ਦਿੰਦਾ ਵੀ ਖਾਓ ਪੀਓ ਜੋ ਮਰਜੀ, ਐਸ ਲੌਂਗ ਐਸ ਬਰਨ ਕਰ ਦਿਓ। ਜਿੰਨੀਆਂ ਕੈਲੋਰੀਆਂ ਅੰਦਰੋਂ ਬਰਨ ਹੁੰਦੀਆਂ। ਅੱਛਾ, ਨਾਰਮਲੀ ਮੇਰਾ ਕੀ ਹੈ, ਮਾਰਨਿੰਗ ਮੇਰਾ ਟੀ ਦਾ ਕੱਪ ਹੁੰਦਾ 1 ਜਾਂ 2, ਉਦੋਂ ਬਾਅਦ ਜਿਮ ਚੱਲ ਜਾਈਦਾ, ਐਕਸਰਸਾਈਜ਼ ਕਰਕੇ ਆ ਕੇ ਫਿਰ ਸਮੂਦੀ ਪੀ ਲੈਂਦੀ ਹੈ, ਜਿਵੇਂ ਗਾਜਰਾਂ ਜੂਸ, ਦੁੱਧ, ਬਨਾਨਾ, ਪ੍ਰੋਟੀਨ ਸ਼ੇਕ, ਤਿਲ, ਇਹੀ ਚੀਜ਼ਾਂ ਪਾ ਲੈਂਦੀਆਂ, ਉਹ ਲੰਚ ਹੋ ਜਾਂਦਾ। ਫਿਰ ਸ਼ਾਮ ਨੂੰ 1-2 ਵਾਰੀ ਚਾਹ ਪੀ ਲਈ। ਤੋਂ ਬਾਕੀ ਉਹ ਦੇਸੀ ਘਿਓ ਤਾਂ ਵਰਤਦੇ ਆਂਗੇ, ਮੱਖਣੀ ਖਾਂਦੇ ਆਂਗੇ। ਹਾਂਜੀ, ਪਰ ਇਸ ਉਮਰੇ ਤਾਂ ਡਾਕਟਰ ਸਾਰੇ ਪਰਹੇਜ਼ ਕਰਾ ਦਿੰਦੇ ਵੀ ਛਕੋ ਹੀ ਨਾ ਇਹ ਚੀਜ਼ਾਂ ਨੂੰ। ਬਲੱਡ ਵਰਕ ਕਰਾ ਲੈਂਦੇ, ਸਾਰਾ ਕੁਝ ਠੀਕ ਹੈ। ਹੁਣ ਇਹ ਨਾ ਵੀ ਉਮਰ ਦੇ ਲਿਹਾਜ਼ ਨਾਲ ਵੀ ਹੁਣ ਹੋਰ ਕਿਹੜਾ ਵੀ ਹੁਣ 100 ਸਾਲ ਵੀ ਹੋਰ ਜਿਉਣਾ ਹੈਗਾ, ਜਿੰਨੇ ਹੈਗੇ ਠੀਕ ਨੇ। ਹਾਂ, ਤੁਹਾਨੂੰ ਇਹ ਆ ਵੀ ਮੇਨਟੇਨ ਜਿਹੜਾ ਉਹ ਕਰਕੇ ਬੋਡੀ ਮੇਨਟੇਨ ਜਿਹੜੀ ਤੁਹਾਡੀ, ਕਿਉਂਕਿ ਜੇ ਤੁਸੀਂ ਬਰਨ ਕਰਦੇ ਹੋ ਫਿਰ ਤੁਸੀਂ ਜੋ ਮਰਜ਼ੀ ਖਾਈ ਜਾਓ। ਮੇਰਾ ਤਾਂ ਆਹ ਕਹਿਣ ਦਾ ਹੈਗਾ ਵੀ ਜੇ ਤੁਸੀਂ ਬਰਨ ਕਰਦੇ ਹੋ, ਫੋਰ ਐਗਜ਼ਾਮਪਲ ਤੁਹਾਨੂੰ ਦਿਨ ਤੁਹਾਡੀ ਕਾਰ ਹੈ, ਬਾਹਰ ਖੜੀ ਹੈ, ਤੁਸੀਂ ਇਹ 'ਚ ਜਾਓਗੇ, ਫਰੀ ਜਾਂਦੇ ਹੋਗੇ, ਜਦੋਂ ਤੇਲ ਪਾਉਣਾ ਉਹਦੀ ਪਾਓਗੇ ਨਾ। ਬਿਲਕੁਲ ਬਿਲਕੁਲ। ਹੁਣ ਜੇ ਤੁਸੀਂ ਚਲਾਉਣ ਤੇਲ ਕਿੱਦਾਂ ਪਾਓਗੇ? ਤੁਹਾਡਾ ਸਰੀਰ ਹੈਗਾ, ਤੁਸੀਂ ਹੁਣ ਬ੍ਰੇਕਫਾਸਟ ਵੀ ਕਹਿੰਦੇ ਮੈਂ ਆਹ ਵੀ ਖਾ ਲਾਂ, ਲੰਚ ਵੀ ਕਰ ਲਾਂ, ਡਿਨਰ ਵੀ ਕਰ ਲਾਂ, ਤੇ ਬਰਨ ਹੋ ਨਹੀਂ ਰਿਹਾ, ਫਿਰ ਕੰਮ ਖਰਾਬ ਹੋ ਜਾਂਦਾ। ਫਿਰ ਉਹ ਤਾਂ ਫਿਰ ਕੋਈ ਬਿਮਾਰੀ ਲੱਗੂਗੀ ਨਾ। ਬਿਮਾਰੀ ਤਾਂ ਪਾਣੀ ਪੀ ਲਓ ਜ਼ਿਆਦਾ ਨਾ ਲੱਗ ਜੂਗੀ। ਸਹੀ ਗੱਲ ਹੈ, ਸਹੀ ਗੱਲ। ਜਿਹੜੀ ਖਾਣੀ ਚੀਜ਼ ਹੈ। ਹਾਂ, ਓਕੇ। ਸੋ ਤੁਸੀਂ ਇਹ ਜਿੰਨੀਆਂ ਵੀ ਇਹ ਮਾਸਟਰ ਜਾਂ ਸੀਨੀਅਰ ਗੇਮਸ ਆ, ਉਹਨਾਂ ਨੂੰ ਤੁਸੀਂ ਇਹ ਦੇਖਦੇ ਆ ਵੀ ਇਹ ਮੋਟੀਵੇਟ ਕਰਦੇ ਆ ਇਸ ਉਮਰ ਦੇ ਲੋਕਾਂ ਦੇ ਲਈ? ਹਾਂਜੀ, ਬਹੁਤ, ਕਿਉਂਕਿ ਇਹ ਤਾਂ ਜਨਰਲੀ ਇਹ ਵੀ ਕਹਿੰਦੇ ਨੇ ਵੀ ਅਟੈਚ ਹੋਣ ਬੰਦੇ, ਹੋਰ ਵੀ ਆਉਣ ਵੀ। ਫਿਰ ਇਹਨੇ ਇੰਡੀਵਿਜੂਅਲ ਦੇ ਗੋਲ ਹੁੰਦੇ ਨੇ ਵੀ ਮੈਂ ਜਿੱਥੇ ਜਾਣਾ ਮੈਂ ਉੱਥੇ ਜਾਣਾ। ਹਾਂ, ਮੇਰੇ ਵੀ ਪਿਕ ਕੀਤੇ ਹੁੰਦੇ ਨੇ ਵੀ ਮੈਂ ਜਿਵੇਂ ਇਸ ਸਾਲ 'ਚ ਮੈਂ 8 ਮੀਟ ਕੀਤੀਆਂ ਨੇਗੀਆਂ। ਅੱਛਾ, 15 ਮੈਡਲ ਟੋਟਲ ਜਿੱਤੇ ਨੇ ਮੈਂ। ਠੀਕ ਆ, ਵੈਰੀ ਗੁੱਡ। ਮੇਰਾ 7 ਗੋਲਡ ਹੋਣਗੇ ਤੇ 6 ਸਿਲਵਰ ਹੋਣਗੇ।
ਤੇ ਦੋ ਦੋ ਬ੍ਰੌਂਜ਼ ਮੈਡਲ ਜਿਹੜੇ ਆ। ਸੋ ਤੁਸੀਂ ਕਿੰਨੇ ਸੋਚਿਆ ਸੀ ਇਸ ਸਾਲ ਦੇ ਵਿੱਚ ਕਿੰਨੇ ਮੈਡਲ ਜਿੱਤਣੇ? ਇਹੀ ਸੀ ਗੋਲ ਵੀ, ਜਿਵੇਂ 8 ਮੀਟਾਂ ਕਰਨੀਆਂ, 8 ਮੀਟ ਕਰਨੀ ਗੋਲ ਇੰਨੇ ਮੈਡਲ ਆਈ ਜਾਣਗੇ। ਪਰ ਇਹ ਕਾਫੀ ਫਿਰ ਸਕੇਡਿਊਲ ਪੈਕ ਨਹੀਂ ਹੋ ਜਾਂਦਾ ਇੱਕ ਸਪੋਰਟਸਮੈਨ ਦੇ ਲਈ? 8 ਮੀਟ ਕਰਨੀਆਂ ਇੱਕ ਸਾਲ 'ਚ ਕਾਫੀ ਇੱਕ ਚੈਲੰਜਿੰਗ ਕੰਮ ਆ। ਹਾਂ, ਪਰ ਜਿਹੜੀਆਂ ਨਾ ਆਪਣੇ ਸੀਗੀਆਂ ਮੇਰੇ ਅਕਤੂਬਰ 'ਚ ਜ਼ਿਆਦਾ ਸੀਗਾ, 3 ਸੀਗੇ। ਅੱਛਾ, ਇਕੱਠੀਆਂ ਹੀ ਆ ਗਈਆਂ? 3 ਇਕੱਠੀਆਂ ਆ ਗਈਆਂ, ਬਾਕੀ ਉਦਾਂ ਸਕੈਟਰਡ ਹੁੰਦੀਆਂ ਨੇ, ਜਿਵੇਂ ਮਹੀਨੇ 2 ਮਹੀਨੇ ਦਾ ਫਰਕ ਹੁੰਦਾ। ਠੀਕ ਹੈ। ਤੇ ਜਿਹੜੀਆਂ ਸੀਨੀਅਰ ਗੇਮਸ ਅਮਰੀਕਾ ਵਾਲੇ ਵੀ ਕਰਾਉਂਦੇ ਆ ਹਰ ਸਾਲ ਇਹਨਾਂ ਦੀਆਂ ਹੁੰਦੀਆਂ? ਐਵਰੀ ਅਦਰ ਈਅਰ ਹੁੰਦੀਆਂ ਨੇ। ਐਵਰੀ ਅਦਰ ਈਅਰ ਇਹਨਾਂ ਦੀ ਜਿਹੜੀ ਸੀਨੀਅਰ ਗੇਮਸ ਨੇ ਨੈਸ਼ਨਲ ਲੈਵਲ ਦੀਆਂ, ਉਹ ਐਵਰੀ ਅਦਰ ਈਅਰ ਹੁੰਦੀਆਂ ਨੇ, ਜਿਵੇਂ 23 25। ਹੁਣ ਸੈਕਰਾਮੈਂਟੋ ਜਿਹੜੀ ਗੱਲ ਕਰ ਰਹੇ ਸੀ ਉਹ ਹੋਣੀਆਂ? ਮੈਂ ਦੱਸਦਾ, ਉਹ ਜਿਹੜੀ ਹੁੰਦੀ ਆ ਉਹ ਯੂਐਸ ਮਾਸਟਰਸ ਗੇਮਾਂ ਹੁੰਦੀਆਂ ਨੇ। ਠੀਕ ਹੈ। ਐਥਲੈਟਿਕ ਟਰੈਕ ਐਂਡ ਫੀਲਡ ਦੀ, ਉਹ ਹਰੇਕ ਸਾਲ ਹੁੰਦੀ ਹੈ, ਉਹ ਸਿਟੀ ਚੇਂਜ ਹੁੰਦਾ ਰਹਿੰਦਾ। ਠੀਕ ਆ, ਇੱਕ ਸਿਟੀ 'ਚ ਨਹੀਂ ਕਰਦੇ। ਇਹ ਕਰਾਉਂਦੇ ਇਕੱਲੇ ਕੈਲੀਫੋਰਨੀਆ 'ਚ ਜਾਂ ਯੂਐਸ 'ਚ? ਕਿਤੇ ਵੀ ਹੁੰਦੀਆਂ ਰਹਿੰਦੀਆਂ? ਸਾਰੇ ਯੂਐਸਏ 'ਚ ਨਾ, ਸਾਰੇ ਯੂਐਸਏ 'ਚ ਹੁੰਦੇ ਰਹਿੰਦੇ ਆ। ਜਿਵੇਂ ਪਿਛਲੇ ਵਾਰੀ ਹੋਈਆਂ ਸੀਗੀਆਂ ਗ੍ਰੀਨਸਬੋਰੋ ਨਾਰਥ ਕੈਰੋਲਾਈਨਾ, ਠੀਕ ਆ, ਉਦੋਂ ਪਿਛਲੇ ਸਾਲ ਹੋਈਆਂ ਸੀਗੀਆਂ ਆਪਣੇ ਕੰਟਕੀ ਲੈਕਸਿੰਗਟਨ ਹੋਈਆਂ ਸੀਗੀਆਂ, ਤੇ ਇਦਾਂ ਚੇਂਜ ਕਰ ਦਿੰਦੇ ਨੇ, ਇੱਕ ਹਰੇਕ ਸਿਟੀ ਬਦਲਦਾ ਰਹਿੰਦਾ। ਤੁਹਾਡੀ ਇਨਸਪੀਰੇਸ਼ਨ ਕੌਣ ਸੀਗੀ? ਇਨਸਪੀਰੇਸ਼ਨ ਕੌਣ ਆ ਤੁਹਾਡੀ ਅਜੇ ਵੀ ਇਸ ਪਾਸੇ ਵੱਲ ਨੂੰ ਜਿਹੜਾ ਤੁਸੀਂ ਖਿੱਚੇ ਚਲੇ ਜਾਂਦੇ ਆ? ਇੱਕ ਤਾਂ ਆਪਦੇ ਆਪ 'ਚ ਹੀ ਹੈ ਮੋਟੀਵੇਸ਼ਨ ਵੀ, ਪਹਿਲਾਂ ਦੱਸਿਆ ਵੀ ਹੈਲਥ ਨਾਲ ਰਹਿਣਾ। ਬਾਕੀ ਐ ਵੀ ਜਿਵੇਂ ਫਰੈਂਡਸ਼ਿਪ ਸਰਕਲ ਹੁੰਦਾ, ਜਿਵੇਂ ਐਥਲੀਟ ਨੇ ਆਸਟ੍ਰੇਲੀਆ 'ਚ ਨੇ, ਯੂਐਸਏ 'ਚ ਨੇ, ਇੰਗਲੈਂਡ 'ਚ ਹੈਗੇ, ਜਿਵੇਂ ਕੈਨੇਡਾ 'ਚ ਵੀ ਫਰੈਂਡ ਬਣੇ ਹੋਏ ਨੇ, ਤੇ ਇੰਡੀਆ 'ਚ ਵੀ ਹੈਗੇ। ਉਹ ਫਿਰ ਜਦੋਂ ਗੱਲਬਾਤ ਕਰਦੇ ਰਹਿੰਦੇ ਆ ਵੀ ਉੱਥੇ ਜਾਣਾ ਖੇਡਣ, ਉੱਥੇ ਜਾਣਾ ਖੇਡਣ, ਫਿਰ ਇਦਾਂ ਉਹ ਫਿਰ ਚੀਜ਼ ਰਹਿੰਦੀ ਹੈ, ਚਲੋ ਚੱਲੀਏ। ਹੁਣ ਆਸਟ੍ਰੇਲੀਆ ਹਜੇ ਆਲਮੋਸਟ ਸਾਲ ਰਹਿੰਦਾ, ਹੁਣੀ ਤਿਆਰੀਆਂ ਕਰੀ ਜਾਂਦੇ ਨੇ ਸਾਰੇ, ਇੰਡੀਆ ਵਾਲੇ ਵੀ ਆਸਟ੍ਰੇਲੀਆ ਵਾਲੇ ਵੀ ਜਾਣਾ ਹੈਗਾ। ਸੋ ਆਪਣੇ ਵੀ ਕਮਿਊਨਿਟੀ ਦੇ ਬਹੁਤ ਸਾਰੀ ਇਸ ਉਮਰ ਦੇ, ਤੁਹਾਡੀ ਉਮਰ ਦੇ ਜਿਹੜੇ ਉਹ ਲੋਕ, ਉਹਨਾਂ ਨੂੰ ਕੀ ਤੁਸੀਂ ਸੁਨੇਹਾ ਕੀ ਕਹਿਣਾ ਚਾਹੁੰਦੇ ਆ? ਉਹਨਾਂ ਨੂੰ ਇਹੀ ਸੁਨੇਹਾ ਜੀ, ਆਪਣਾ ਐਕਸਰਸਾਈਜ਼ ਕਰੋ, ਜੇ ਕਿੱਦਾਂ ਵੀ ਕਰ ਸਕਦੇ ਹੋ। ਇੱਕ ਤਾਂ ਕੋਈ ਕਹਿੰਦੇ ਵੀ ਮੈਂ ਘਰੇ ਕਰ ਸਕਦਾ ਐਕਸਰਸਾਈਜ਼, ਵੀ ਬਾਹਰ ਨਹੀਂ ਜਾਣਾ, ਠੀਕ ਹੈ, ਵੈਲ ਟੂ ਡੂ ਦੈਟ। ਜੇ ਤੁਸੀਂ, ਮੇਰਾ ਵਿਚਾਰ ਇਹ ਹੈ ਵੀ ਜੇ ਤੁਸੀਂ ਜਿਮ ਜੁਆਇਨ ਕਰ ਸਕਦੇ ਹੋ ਨਾ, ਅੱਛਾ, ਸਾਰਿਆਂ ਨੂੰ ਬੈਸਟ ਚੀਜ਼ ਹੈ। ਉਹਦਾ ਰੀਜ਼ਨ ਇਹ ਹੈ ਬੈਸਟ ਚੀਜ਼ ਦਾ, ਵੀ ਜਿਵੇਂ ਤੁਹਾਨੂੰ ਐਵਰੇਜ ਕਿਤੇ ਵੀ ਤੁਹਾਨੂੰ $1 ਖਰਚਾ ਆਉਂਦਾ ਤੁਹਾਡਾ ਡੇਲੀ ਦਾ, ਕੁਝ ਵੀ ਨਹੀਂ ਹੁੰਦਾ। $1 ਨਾਲ ਤੁਸੀਂ ਦੇਖ ਲਓ ਕਿ ਤੁਹਾਡੇ ਦਾ ਕੈਨ ਵੀ ਨਹੀਂ ਖਰੀਦ ਸਕਦੇ ਹੋਗੇ, ਜਿਹੜਾ ਤੁਹਾਡੇ ਲਈ ਸਿਹਤ ਲਈ ਵੀ ਹਾਨੀਕਾਰਕ ਹੈ, ਉਹ ਗੁੱਡ ਨਹੀਂ ਹੈਗਾ ਉਹ। ਅੱਛਾ, $1 ਦੇ ਵਿੱਚ ਤੁਸੀਂ ਉਹਨਾਂ ਦੀ ਇਨਡੋਰ ਫੈਸਿਲਿਟੀ ਵਰਤਦੇ ਹੋ, ਉਹਨਾਂ ਜੋ ਮਰਜ਼ੀ ਮਸ਼ੀਨਰੀ ਵਰਤਦੇ ਹੋ, ਉੱਥੇ ਨਹਾ ਕੇ ਆ ਸਕਦੇ ਹੋ, ਬਾਥਰੂਮ ਬਣੇ ਹੋਏ ਨੇ, ਸੌਣੇ 'ਚ ਬਹਿ ਸਕਦੇ ਹੋ, ਸਵਿਮਿੰਗ ਵੀ ਕਰ ਸਕਦੇ ਹੋ, ਜੋ ਮਰਜ਼ੀ ਉੱਥੇ ਐਕਸਰਸਾਈਜ਼ ਜਿਹੜੀ ਤੁਹਾਡੇ ਬੋਡੀ ਦੀ ਹੈ, ਟੋਟਲ ਬੋਡੀ ਵਰਕਆਊਟ ਕਰ ਸਕਦੇ ਹੋ। ਇਹ ਬਾਹਰ ਨਹੀਂ ਹੁੰਦਾ ਹੈਗਾ, ਬੰਦਾ ਕਹਿ ਲੈਂਦਾ ਵੀ ਮੈਂ ਕਰ ਲੂੰਗਾ। ਅੱਛਾ, ਫਿਰ ਇੱਕ ਚੀਜ਼ ਹੁੰਦੀ ਹੈ ਵੀ ਬੰਦਿਆਂ 'ਚ ਹੁੰਦਾ ਵੀ ਜਿਵੇਂ ਜਨਰਲੀ ਵੀ ਮੇਰਾ ਢਿੱਡ ਵੱਡਾ ਹੈ, ਮੇਰਾ ਭਾਰ ਜ਼ਿਆਦਾ ਹੈ, ਮੈਂ ਕਿੱਦਾਂ ਕੱਪੜੇ ਪਾਉਂ, ਕੀ ਕਰੂੰ, ਹਾਂ, ਜਾਂ ਮੇਰੀ ਕੋਈ ਲਿੰਬ ਦੁਖਦਾ ਹੈ, ਜਾਂ ਮੇਰੀ ਕੋਈ ਲੱਤ ਕੱਟੀ ਹੋਈ ਹੈ। ਜਿਹੜੇ 2 ਪਲੇਸਿਸ ਨੇ ਜੀ, ਉੱਥੇ ਜਿਹੋ ਜਿਹੀ ਮਰਜ਼ੀ ਬੰਦਾ ਜਦ ਮਰਜ਼ੀ ਜਾ ਸਕਦਾ, ਜੋ ਖੁੱਲਾ ਹੋ। ਦੱਸੋ? ਇੱਕ ਗੁਰੂ ਘਰ, ਉੱਥੇ ਕੋਈ ਨਹੀਂ ਨੋਟ ਕਰਦਾ, ਇੱਕ ਜਿਮ ਹੈਗਾ, ਵੀ ਇੱਥੇ ਕਿਹਾ ਜੀ ਬੰਦਾ ਆਵੇ, ਉਹ ਅਗਲਾ ਕਹਿੰਦਾ ਵੀ ਦੇਖ ਇਹਨੇ ਇੰਨੀ ਹਿੰਮਤ ਕੀਤੀ, ਇੱਥੇ ਆ ਗਿਆ, ਕੋਸ਼ਿਸ਼ ਤਾਂ ਕਰ ਰਿਹਾ। ਚਾਹੇ ਉੱਥੇ ਹੁਣ 300 ਪਾਉਂਡ ਦੇ ਬੰਦੇ ਫਿਰਦੇ ਨੇ, 350 ਪਾਉਂਡ ਦਾ ਫਿਰਦਾ ਹੈ, ਕਈਆਂ ਤੋਂ ਹਿੱਲ ਵੀ ਨਹੀਂ ਹੁੰਦਾ ਹੈਗਾ। ਹੁਣ ਕਈ ਬੰਦੇ ਆ ਕੇ ਚੱਲ ਸਿਰਫ ਪੂਲ 'ਚ ਜਕੂਜ਼ੀ 'ਚ ਬਹਿ ਕੇ ਚੱਲ ਜਾਂਦੇ ਨੇ। ਮਤਲਬ ਜਿਹੜੀ ਇਹ ਚੀਜ਼ ਹੈ ਨਾ, ਵੀ ਤੁਸੀਂ ਕਰੋਗੇ ਮੋਟੀਵੇਸ਼ਨ ਹੋਣੀ, ਵੀ ਆਪਣੇ ਆਪ ਨੂੰ ਤੋੜਨਾ, ਕਿ ਕਿਸੇ ਨੂੰ ਜਾ ਕੇ ਉੱਥੇ ਮਿਲੋਗੇ, ਗੱਲ ਕਰੋਗੇ, ਤੁਹਾਨੂੰ ਚੰਗੀ ਚੀਜ਼ ਮਿਲੂਗੀ। ਚੰਗੀ ਚੀਜ਼ ਜਿਹੜੀ ਆ ਹੁਣ ਗੁਰਦੁਆਰੇ ਵੀ ਇਹੀ ਹੈ, ਜਿਹੜਾ ਅਗਲਾ ਕਹਿੰਦਾ ਵੀ ਜਦੋਂ ਆਪਾਂ ਜਾਂਦੇ ਆ, ਰੱਬ ਦਾ ਨਾਮ ਲਓ ਜੀ, ਭਗਤੀ ਦਾ ਨਾਮ ਲਓ, ਸਹੀ ਗੱਲ ਹੈ, ਜਪਜੀ ਸਾਹਿਬ ਦਾ ਪਾਠ ਕਰੋ ਜੀ, ਰਹਿਰਾਸ ਸਾਹਿਬ ਦਾ ਪਾਠ ਕਰੋ, ਹੈ ਜੀ, ਤੇ ਸੇਵਾ ਕਰੋ। ਇਹੀ ਆਪਾਂ, ਇਹੀ ਚੀਜ਼ ਹੈ ਨਾ ਉੱਥੇ ਕੋਈ ਅੰਤਰ ਤਾਂ ਨਹੀਂ ਕਿਸੇ ਦੇ ਵਿੱਚ, ਨਹੀਂ ਜੀ, ਇਹੀ ਚੀਜ਼ ਉੱਥੇ ਹੈਗੀ, ਉਹੀ ਚੀਜ਼ ਜਿਹੜੀ ਇਹ 2 ਹੀ ਜਗ੍ਹਾ ਮਿਲਦੀ, ਹੋਰ ਨਹੀਂ ਕਿਤੇ ਮਿਲਦੀ। ਜੇ ਪਾਰਟੀ ਜਾਓ ਕਿਸੇ ਦਾ ਕਹਿੰਦਾ ਕਹੇ ਕੱਪੜੇ ਬਾਹਰ ਕਰ ਚੱਕੂਗਾ, ਉੱਥੇ ਤਾਂ ਨਹੀਂ ਕੋਈ ਝਾਕਦਾ, ਉੱਥੇ ਨਹੀਂ ਕੋਈ, ਨਾ ਕਿਸੇ ਨੇ ਕਹਿਣਾ ਹੈ, ਹਰ ਇੱਕ ਜਣਾ ਆਪੋ ਆਪਣੇ ਸਰੀਰ ਨੂੰ ਸੈੱਟ ਕਰਨ 'ਚ ਲੱਗਾ। ਹਾਂਜੀ, ਹਾਂ, ਆਪਦੀ ਉਹਨੂੰ ਪਤਾ ਵੀ ਮੈਂ ਕੀ ਕਰਨਾ, ਐਕਸਰਸਾਈਜ਼ ਆਹ ਕਰਨਾ, ਉਹ ਕਰਨੀ। ਜਿੱਦਾਂ ਆਖਦੇ ਹੀ ਆ ਵੀ ਸਰੀਰ ਇੱਕ ਗੁਰਦੁਆਰਾ, ਇੱਕ ਮੰਦਿਰ ਆ, ਵੀ ਉਹਦੀ ਪੂਜਾ ਕਰਨੀ ਵੀ ਬਹੁਤ ਜ਼ਰੂਰੀ ਹੈ। ਆਤਮਿਕ ਤੌਰ ਤੇ ਹੋ ਗਿਆ ਨਾ ਮੰਦਿਰ, ਇਹ ਸਰੀਰਕ ਦਾ ਹੋ ਗਿਆ, ਇਹ ਦੋਨਾਂ ਚੀਜ਼ਾਂ ਦਾ ਮੇਲ ਹੈ। ਹੁਣ ਜਿਹੜੀ ਐਕਸਰਸਾਈਜ਼ ਨਾ ਆਪਣੇ ਸਿੱਖ ਧਰਮ ਦੇ ਵਿੱਚ ਹੀ ਲਾ ਲਓ, ਜੇ ਆਪਾਂ ਕਹੀਏ ਵੀ ਇਹ ਕਦੋਂ ਆਈਆਂ, ਕੀ ਆਈਆਂ, ਗੁਰੂ ਹਰਗੋਬਿੰਦ ਸਾਹਿਬ ਜੀ ਟਾਈਮ ਦੇ ਸ਼ੁਰੂ ਹੋਈਆਂ ਨੇ, ਬਿਲਕੁਲ, ਹੈ ਨੀ। ਅੱਛਾ, ਉਦੋਂ ਬਾਅਦ ਇਹ ਚੱਲਦੀਆਂ ਰਹੀਆਂ ਥੋੜਾ ਜਿਹਾ, ਜਿਵੇਂ ਗੁਰੂ ਹਰ ਰਾਏ ਜੀ, ਉਹਨਾਂ ਦਾ ਡਿਫਰੈਂਟ ਸੁਭਾਅ ਸੀ, ਆਪਣੇ ਗੁਰੂ ਹਰਕ੍ਰਿਸ਼ਨ ਜੀ ਬਚਪਨ 'ਚ ਸੀਗੇ ਉਹ, ਤੇ ਗੁਰੂ ਗੋਬਿੰਦ ਸਿੰਘ ਜੀ ਨੇ ਫਿਰ ਦੇਖੋ ਖਾਲਸਾ ਫੌਜ ਬਣਾਈ, ਹੈ ਜੀ। ਉਦੋਂ ਬਾਅਦ ਦੇਖੋ ਮਿਸਲਾਂ ਸੀ ਆਪਣੀਆਂ 12 ਪੰਜਾਬ ਦੇ, ਅਕਸਰ ਮਹਾਰਾਜਾ ਰਣਜੀਤ ਜਿਹੜਾ ਗੱਤਕਾ ਹੋਣਾ, ਜੋੜ ਮੇਲੇ ਹੋਣੇ, ਉੱਥੇ ਸਭ ਕੁਝ ਹੋਣਾ। ਤੇ ਇਹ ਆ ਵੀ ਤੁਸੀਂ ਇਹਦਾ ਵੀ ਜਦੋਂ ਤੁਸੀਂ ਜਿਮ ਜਾਣਾ, ਤੁਹਾਨੂੰ ਪਤਾ ਹੀ ਹੈ ਵੀ ਸਾਨੂੰ ਐਕਸਰਸਾਈਜ਼ ਮਿਲ ਜਾਣੀ, ਆਹ ਮਿਲ ਜਾਣੀ, ਜਿਹੜੀ ਤੁਸੀਂ ਆਪਦੇ ਆਪ ਕਰ ਸਕਦੇ ਹੋ। ਹੁਣ ਆਪਾਂ ਕਹਿੰਦੇ ਵੀ ਸਾਈਕਲਿੰਗ ਹੈ, ਸਾਈਕਲਿੰਗ ਅਨਸੇਫ ਹੈ। ਅੱਛਾ, ਖਾਸ ਕਰਕੇ ਬਜ਼ੁਰਗਾਂ ਲਈ ਕਹਿ ਰਹੇ ਆ ਇੱਥੇ? ਹਾਂ ਜੀ, ਸਾਈਕਲ ਅਨਸੇਫ ਕਿਉਂ ਹੈ? ਆਪਾਂ ਉਦੋਂ ਹੀ ਚੱਲ ਜਾਂਦੇ ਆ। ਹੁਣ ਇਹਨਾਂ ਦੇ ਕੀ ਹੁੰਦਾ ਨਾ, ਖੱਟੀ ਜੈਕਟ ਪਾਈ ਹੋਊਗੀ, ਰਿਫਲੈਕਟਰ ਪਾਈ ਹੁੰਦੀ ਹੈ, ਵੀ ਉਹ ਚੀਜ਼ਾਂ ਉਹ ਜੇ ਅਗਲੇ ਕਹੀਏ ਉਹ ਲੈ ਲਾ, ਉਹ ਕੀ ਹੁੰਦਾ, ਕੀ ਫਰਕ, ਅਸੀਂ ਕੀ ਕਰਦੇ। ਫਿਰ ਤੁਸੀਂ ਜਿਵੇਂ ਖੱਟੇ ਰੰਗ ਦੀ ਸ਼ਰਟ ਪਾ ਲਓ, ਲਾਲ ਰੰਗ ਦੀ ਸ਼ਰਟ ਪਾ ਲਓ, ਜਿਹੜੇ ਦੂਰੋਂ ਵਿਜ਼ੀਬਲ ਹੁੰਦੇ,
ਉਹ ਚੀਜ਼ ਜਿਹੜੀ ਉਹ ਜ਼ਰੂਰੀ ਉਹ ਜ਼ਰੂਰੀ ਉਹ ਜ਼ਰੂਰੀ ਆ। ਸੋ ਇੱਕ ਤਾਂ ਵੀ ਇੱਕ ਤਾਂ ਬਾਹਰ ਨਿਕਲੋ ਤੇ ਇੱਥੇ ਦੇ ਹਿਸਾਬ ਦੇ ਨਾਲ ਜਿਹੜਾ ਉਹ ਹਾਂਜੀ ਹਾਂ ਡਿਸਪਲਿਨ ਜਦੋਂ ਤੁਸੀਂ ਕਈ ਵਾਰੀ ਮੈਂ ਦੇਖਦਾ ਬੰਦੇ ਜਦੋਂ ਚੱਪਲਾਂ ਪਾਈਆਂ ਹੋਈਆਂ ਨੇਗੀਆਂ ਵੀ ਟੈਨਿਸ ਸ਼ੂ ਪਾਓ ਤੁਸੀਂ ਪ੍ਰੋਪਰ ਵਾਕਿੰਗ ਸ਼ੂਜ਼ ਹੁਣ ਤੁਹਾਡੇ ਭੱਜਣ ਵਾਲੇ ਹੋਣ ਵੀ ਤੁਸੀਂ ਟਰੈਕ ਸੂਟ ਦੀ ਪਜਾਮੀ ਪਾ ਲਓ ਤੁਸੀਂ ਟਰੈਕ ਸੂਟ ਲਾ ਲਓ ਇੱਕ ਵਾਰੀ ਲਾ ਲਓ ਤੁਸੀਂ ਬਾਬਾ ਚਿਰ ਚੱਲ ਜਾਂਦਾ ਹੁਣ ਕੁੜਤੇ ਪਜਾਮੇ 'ਚ ਫਿਰਨਾ ਫਿਰ ਚੰਗਾ ਨਹੀਂ ਲੱਗਦਾ। ਤੁਸੀਂ ਹੁਣ ਕਿਸੇ ਨੂੰ ਅੱਗੇ ਤਿਆਰ ਵੀ ਕਰ ਰਹੇ ਆ ਆਪਣੇ ਕਿਸੇ ਨੌਜਵਾਨ ਨੂੰ ਤੁਸੀਂ ਕੋਚਿੰਗ ਵੀ ਦਿੰਦੇ ਆ ਇਦਾਂ ਨਹੀਂ ਹਜੇ ਹੈਗੀ ਮਨ 'ਚ ਇੱਛਾ ਵੀ ਕੋਚ ਕਰੀਏ ਕਿਸੇ ਨੂੰ ਇਦਾਂ ਨਾ ਜਿਵੇਂ ਇਸ ਕੰਟਰੀ 'ਚ ਲਾਇਬਿਲਟੀ ਇਸ਼ੂ ਹੋ ਜਾਂਦਾ ਜੇ ਕਿਸੇ ਨੂੰ ਬੁਲਾਓ ਕਰੋ ਜੋ ਕੋਈ ਹੈਲਪ ਹੋਵੇ ਕਰਨ ਨੂੰ ਤਿਆਰ ਆਂਗੇ। ਠੀਕ ਹੈ ਜੇ ਉਦਾਂ ਆਪਦੇ ਆਪ ਨੇ ਕਈ ਮੈਨੂੰ ਕਹਿੰਦੇ ਤੁਸੀਂ ਗੇਮਾਂ ਕਰਾ ਲਿਆ ਕਰ ਮੈਂ ਕਿਹਾ ਵੀ ਗੇਮਾਂ ਕਰਾ ਲਾਇਬਿਲਟੀ ਇਸ਼ੂ ਹੁੰਦੀ ਹੈ ਇਹ 'ਚ ਮਨੀ ਇਨਵੋਲਵਡ ਹੈਗੀ ਮੈਂ ਮਨੀ ਦੇ ਵਿੱਚ ਮੈਂ ਇੰਟਰਫੇਅਰ ਕਰਨ ਵਾਲਾ ਨਹੀਂ ਹਾਂ ਮੈਂ ਸਟ੍ਰੇਟ ਫਾਰਵਰਡ ਹਾਂ ਵੀ ਨਹੀਂ ਠੀਕ ਹੈ ਤੇ ਲੋਕੀ ਆ ਵੀ ਮਿਸਯੂਜ਼ ਕਰਨੀ ਮਨੀ ਬੜੀ ਈਜ਼ੀ ਹੈ ਓਨੈਸਟੀ ਰੱਖਣੀ ਬਹੁਤ ਔਖੀ ਹੈ ਓਨੈਸਟੀ ਰੱਖਣੀ ਬਹੁਤ ਔਖੀ ਹੈ। ਹੁਣ ਆਲਾ ਕੱਲ ਨੂੰ ਤੁਹਾਨੂੰ ਕਹਿ ਦੇ ਵੀ ਲੈ ਇਹ ਗੇਮਾਂ ਕਰਾਉਂਦਾਗਾ ਪੈਸੇ ਆਪਦੇ ਲਈ ਇਕੱਠੇ ਕਰਦਾ ਹੈ ਹਾਂ ਇਹ ਕਿਉਂਕਿ ਕਿਸੇ ਨੇ ਸੋਚਣਾ ਤਾਂ ਹੈ ਨਹੀਂ ਭੜਕਦੇ ਨੇ ਕਹਿਣਾ ਇਹ ਚੀਜ਼ ਮੈਂ ਇਹ ਚੀਜ਼ ਨਹੀਂ ਹਾਂ। ਸੋ ਤੁਸੀਂ ਉਦਾਂ ਇਹ ਹੈ ਵੀ ਜਿੱਦਾਂ ਬਹੁਤ ਸਾਰੇ ਜਿੱਦਾਂ ਮੇਲੇ ਵਗੈਰਾ ਕੁਝ ਹੁੰਦਾ ਹੀ ਰਹਿੰਦਾ ਵੀ ਉੱਥੇ ਇਦਾਂ ਦੀਆਂ ਚੀਜ਼ਾਂ ਹੋਣੀਆਂ ਚਾਹੀਦੀਆਂ। ਹਾਂ ਨਹੀਂ ਇਹਨਾਂ ਨੂੰ ਚਾਹੀਦਾ ਪਰ ਇੱਥੇ ਜਿਹੜੇ ਆਪਣੀ ਕਮਿਊਨਿਟੀ ਕਬੱਡੀ ਵੱਲ ਜ਼ੋਰ ਜ਼ਿਆਦਾ ਹੈ ਉਹਨਾਂ ਦਾ ਦੂਜੀਆਂ ਗੇਮਸ ਤੋਂ ਥੋੜੀ ਜਿਹੀ ਪਿੱਛੇ ਕਬੱਡੀ ਵੱਲ ਹੈਗਾ ਉਹ ਫਿਰ ਇੱਥੇ ਜਿਹੜੇ ਹੁਣ ਅਮਰੀਕਨ ਨੇ ਇੱਥੇ ਕੈਲੀਫੋਰਨੀਆ ਦੇ ਕਬੱਡੀ ਤਾਂ ਖੇਡਦੇ ਨਹੀਂ ਹੈਗੇ ਬੱਚੇ ਬਹੁਤ ਘੱਟ ਨੇਗੇ ਜਿਹੜੇ ਬਾਹਰੋਂ ਆਉਂਦੇ ਨੇ ਇੰਡੀਆ ਤੋਂ ਕੈਨੇਡਾ ਤੋਂ ਜਾਂ ਅਮਰੀਕਾ ਦੇ ਪ੍ਰੋਫੈਸ਼ਨਲ ਹੈਗੇ ਉਹ ਖੇਡਦੇ ਨੇ ਜਿਹੜੀ ਤੁਹਾਡੀ ਇੱਥੋਂ ਗਰੋਥ ਰੁਕ ਜਾਂਦੀ ਹੈ ਨਾ ਉਹਨਾਂ ਲਈ ਕੁਛ ਹੈ ਨਹੀਂ ਹੁਣ ਇੱਥੇ ਗੱਲਾਂ ਮੇਰੇ ਨਾਲ ਕਰਦੇ ਹੁੰਦੇ ਨੇ ਹੁਣ ਜਿਹੜੇ ਇੱਥੇ ਦੇ ਯੰਗਸਟਰ ਉਹਨਾਂ ਨੇ ਪਲੇਟਫਾਰਮ ਹੈ ਨਹੀਂ ਕਬੱਡੀ ਦਾ ਕਿਉਂਕਿ ਵੱਡਿਆਂ ਗੱਲ ਪਏ ਹੋਏ ਨੇ ਪੈਸਾ ਖਰਚਾ ਆਉਂਦਾ ਹੈਗਾ ਇਹ ਵੀ ਪ੍ਰੋਬਲਮ ਆ। ਹਾਂ ਇਹ ਪ੍ਰੋਬਲਮ ਹੈ ਨਾ ਆਪਾਂ ਹੁਣ ਦੇਖਦੇ ਵੀ ਕਈ ਥਾਵਾਂ ਤੇ ਹੁਣ weight lifting ਦੇ ਕੰਪੀਟੀਸ਼ਨ ਵੀ ਉਹ ਹੋਣ ਲੱਗ ਗਏ ਨਾਨਕ ਪ੍ਰਕਾਸ਼ ਗੁਰੂ ਘਰ ਹੋਇਆ ਸੀਗਾ ਪਿੱਛੇ ਜੇ ਸਟਾਕਟਨ ਵੀ ਹੋਇਆ ਸੀ ਉਦਾਂ ਜਦੋਂ ਕਦੇ ਮੇਲੇ ਹੁੰਦੇ ਆ ਬਾਸਕਟਬਾਲ ਵਾਲੀਬਾਲ ਦੇ ਵੀ ਰੁਝਾਨ ਜਿਹੜਾ ਵਧਿਆ ਆ ਹਾਕੀ ਵਾਲੇ ਵੀ ਆਏ ਆ ਹੁਣ ਸੌਕਰ ਵਾਲੇ ਵੀ ਕਰਾਉਂਦੇ ਨੇ ਕ੍ਰਿਕਟ ਦੇ ਵੀ ਕਰਾਉਂਦੇ ਨੇ ਪਰ ਇਹਨਾਂ ਵੀ ਜਿਹੜੇ ਇਹ ਨੇ ਨਾ ਇਹਨਾਂ ਦੇ ਆਪਦੇ ਆਪ ਚ ਹੀ ਨੇ ਇਹ ਪੰਜਾਬੀ ਕਮਿਊਨਿਟੀ ਚ ਨੇ ਮਿਕਸ ਬਾਕੀਆਂ ਦੇ ਨਾਲ ਬਾਹਰਲੇ ਪਾਸੇ ਨਹੀਂ ਨਾ ਜਾਂਦੇ ਹੋਣਗੇ। ਹੁਣ ਜਿਵੇਂ ਮੈਂ ਇੱਥੇ ਵਾਲੀਬਾਲ ਖੇਡਦੇ ਨੇ ਜਿਹੜੇ ਕੈਲੀਫੋਰਨੀਆ ਚ ਇਹਨਾਂ ਨੂੰ ਮੈਂ ਕਿਹਾ ਵੀ ਤੁਸੀਂ 50 ਪਲੱਸ ਵਾਲੀ ਟੀਮ ਤਿਆਰ ਕਰ ਲਓ ਠੀਕ ਹੈ ਮੈਂ ਤੁਹਾਨੂੰ ਹੰਟਸਮੈਨ ਵਰਲਡ ਸੀਨੀਅਰ ਗੇਮ ਖੜਾ ਲਿਆਉਂਗਾ ਉੱਥੇ ਨਾਲ ਲੈ ਜਾਵਾਂਗੇ ਉਹਦੇ ਚ ਤੁਹਾਨੂੰ ਪਤਾ ਲੱਗ ਜਾਊਗਾ ਵੀ ਅਸੀਂ ਕਿੱਥੇ ਸਟੈਂਡ ਕਰਦੇ ਹਾਂ। ਜੇ ਤੁਸੀਂ ਇਹਨਾਂ ਚ ਬਾਹਰ ਨਹੀਂ ਨਿਕਲਦੇ ਨਾ ਉਹਨਾਂ ਚ ਕਿਉਂਕਿ ਆਪਣੇ ਕਲਚਰ ਦੇ ਵਿੱਚ ਡਿਸਪਲਿਨ ਹੈ ਨਹੀਂ ਮਾੜੀ ਗੱਲ ਤੇ ਲੜ ਪੈਂਦੇ ਨੇ ਘਾਟ ਆ ਡਿਸਪਲਿਨ ਦੀ ਥੋੜੀ। ਮੈਂ ਸਰਮਾ ਕਿੰਨੀ ਸੀ ਗੇਮਾਂ ਕਰਾਉਣਾ ਨਾ ਮੈਂ ਉੱਥੇ ਫੋਲਡਰ ਬਣਾਇਆ ਸੀ ਆਪ ਠੀਕ ਹੈ ਗੇਮਾਂ ਵਾਸਤੇ ਕਿਹੜਾ ਹੁਣ ਇਹਨਾਂ ਦਾ ਆਮ ਪੈ ਜਾਂਦਾ ਵੀ ਤੁਸੀਂ ਗੋਰਾ ਖੜਾ ਲਿਆ ਕੋਈ ਉਹ ਖੜਾ ਲਿਆ ਮੇਰਾ ਰੂਲ ਕੀ ਬਣਾਇਆ ਸੀ ਜੀ ਵਾਲੀਬਾਲ 'ਚ ਖੇਡ ਸਕਦਾ ਬਾਹਰਲਾ ਬੰਦਾ ਇੱਕ ਜਾਂ ਉਹਦਾ ਫਾਦਰ ਇੰਡੀਅਨ ਹੋਵੇ ਜਾਂ ਮਦਰ ਹੋਵੇ ਇੰਡੀਅਨ। ਅੱਛਾ ਠੀਕ ਹੈ ਹਾਂ ਹੁਣ ਨਹੀਂ ਤਾਂ ਤੁਸੀਂ ਕਾਲੇ ਲਿਆ ਕੇ ਖੜਾ ਲਓ ਉੱਥੇ ਗੋਰੇ ਲਿਆ ਕੇ ਖੜਾ ਲਓ ਉੱਥੇ ਸੱਟ ਮਾਰਨਗੇ ਕਿਸੇ ਲੜਕੇ ਕੋਲ ਉਹਨੂੰ ਨਹੀਂ ਪਤਾ ਹੁੰਦਾ ਖੇਡਣ ਦਾ ਕਬੱਡੀ ਕਿੱਦਾਂ ਕਿਵੇਂ ਖੇਡਦਾ ਹੈ। ਮੈਂ ਇਹਨੂੰ ਕਿਸੇ ਮਰਜ਼ੀ ਪੁੱਛ ਲਓ ਜਾ ਕੇ ਟੂਰਨਾਮੈਂਟ ਕਰਾਉਣੇ ਲਿਓ ਜੀ ਮੈਨੂੰ ਕੀ ਹੈ ਤੁਹਾਡਾ ਮੈਨੂੰ ਹੈ ਨਹੀਂ ਇਹਨਾਂ ਨੂੰ ਕਿਉਂਕਿ ਡਿਸਪਲਿਨ ਨਹੀਂ ਹੈਗਾ ਇਹ ਬਸ ਆਪਦਾ ਪੈਸੇ ਖਰਚ ਕੇ ਇੱਧਰ ਉਧਰੋਂ ਕਰਕੇ ਆਪਦਾ ਕਰੀ ਜਾਂਦੇ ਬਸ। ਇਹ ਆ ਵੀ ਦੇਖਣ ਨੂੰ ਜ਼ਿਆਦਾ ਹੈ ਅਸਲ 'ਚ ਪਿੱਛੇ ਕਿਤੇ ਨਾ ਕਿਤੇ ਪਿੱਛੇ ਰਹਿ ਜਾਂਦੀ ਹੈ ਸਪੋਰਟਸ ਪਿੱਛੇ ਰਹਿ ਜਾਂਦੀ ਹੈ। ਆਮ ਤੁਸੀਂ ਦੇਖੋ ਕਿਤੇ ਵੀ ਮੈਚ ਹੋਊਗਾ ਲੋਕਾਂ ਦੀ ਇਨਪੁਟ ਗੁੱਡ ਨਹੀਂ ਆਉਂਦੀ ਹੈਗੀ ਕਿਉਂਕਿ ਉਹਦੇ 'ਚ ਕੀ ਹੈ ਲੇਟ ਕਰਤਾ ਹਨੇਰਾ ਹੋ ਗਿਆ ਅੱਛਾ ਦੂਜੀ ਗੱਲ ਹੈ ਵੀ ਉੱਥੇ ਇੱਕ ਪਲੇਅਰ ਦਾ ਰੌਲਾ ਪੈ ਗਿਆ ਵੀ ਇਹਨੂੰ ਖਿਡਾਉਣਾ ਨਹੀਂ ਇਹ ਚੰਗੀਆਂ ਗੱਲਾਂ ਨੇ ਉੱਥੇ ਨਹੀਂ ਚੰਗੀਆਂ ਲੱਗਦੀਆਂ ਪਹਿਲਾਂ ਮੈਨੇਜ ਕਰੋ ਜਦੋਂ ਉੱਥੇ ਉਹ ਤੁਸੀਂ ਪਬਲਿਕ ਐਂਟਰਟੇਨਮੈਂਟ ਕਰਨਾ ਹੈਗਾ ਲੋਕੀ ਸਪੋਰਟਸ ਦੇਖਣ ਲਈ ਆ ਰਹੇ ਆ ਤੁਸੀਂ ਜਿਹੜਾ ਪਬਲਿਕ ਨੂੰ ਐਂਟਰਟੇਨ ਕਰਨਾ ਨਾ ਤੁਸੀਂ ਹਾਂਜੀ ਉਹ ਤੁਹਾਡੇ ਗੁੱਡ ਕਹਿ ਕੇ ਜਾਵੇ ਜਿਹੜਾ ਉਹਨਾਂ ਨੂੰ ਮਜ਼ਾ ਆਵੇ ਤੁਸੀਂ ਤਾਂ ਆਪਦਾ ਕਹੀ ਜਾਓਗੇ ਉਹਨੇ ਬਹੁਤ ਸਾਰੀਆਂ ਕਬੱਡੀਆਂ ਪਾਈਆਂ ਆਪਸ ਵਿੱਚ ਵੀ ਉਹ ਫਲਾਣਾ ਏਦਾਂ ਵਧੀਆ ਖੇਡਿਆ ਪਬਲਿਕ ਨੇ ਕਹਿਣਾ ਜਿਹੜਾ ਪਬਲਿਕ ਹੈ ਨਾ ਉਹਦੀ ਓਪੀਨੀਅਨ ਲੈਣੀ ਚਾਹੀਦੀ ਹੁਣ ਅਸੀਂ ਕਰਾਉਂਦੇ ਉੱਥੇ ਟੂਰਨਾਮੈਂਟ ਜਦੋਂ ਸਨਮਾ ਕਿਨ ਕਰਾਈਂਦੇ ਨਾ ਉਹ ਕਦੋਂ ਹੁੰਦਾ ਕਿਹੜੇ ਅਸੀਂ ਕਦੇ ਮਈ ਚ ਕਰਾਉਣ ਦੀ ਸੋਚਦੇ ਸੀ ਪਰ ਬਣੀ ਨਹੀਂ ਗੱਲ ਹੈਗੀ ਇਹਨਾਂ ਰੌਲੇ ਰੱਪੇ ਦੇਖ ਕੇ ਫਿਰ ਰਹਿ ਗਏ ਸੀ। ਅੱਛਾ ਤੇ ਹੁਣ ਕਰਾਉਣ ਦੀ ਹੈ ਇੱਛਾ ਅਗਲੇ ਸਾਲ ਦੇਖਣ ਅਗਲੇ ਸਾਲ ਜਿਹੜੀ ਉਹ ਦੇਖਣ ਦੀ ਹੈਗੀ ਆ। ਸੋ ਭਾਈ ਜੀ ਸਾਡੇ ਜਿਹੜੇ ਮੇਰਾ ਬੇਟਾ ਇਹਨਾਂ ਦੇ ਦੋਸਤ ਨੇ ਪੁਰਾਣੇ ਬਾਸਕਟ ਖੇਡਦੇ ਨੇ ਇਹਨੇ ਬੱਚਿਆਂ ਦੇ ਸ਼ੁਰੂ ਕੀਤਾ ਇੱਥੇ ਬਾਸਕਟ ਉਹ ਬਹੁਤ ਸੋਹਣਾ ਤਿੰਨ ਚਾਰ ਟੂਰਨਾਮੈਂਟ ਖੇਡ ਲਏ। ਠੀਕ ਤੁਹਾਡੇ ਨਿਆਣੇ ਵੀ ਹੁਣ ਸਪੋਰਟਸ ਦੇ ਵਿੱਚ ਹੈਗੇ ਬਾਸਕਟ ਖੇਡਦੇ ਹੁੰਦੇ ਸੀ ਬਾਸਕਟਬਾਲ ਥੋੜਾ ਖੇਡਦੇ ਨੇ ਉਹ ਪਹਿਲਾਂ ਖੇਡ ਹਟੇ। ਅੱਛਾ ਠੀਕ ਆ ਹੁਣ ਸੀਨੀਅਰ ਸਿਟੀਜ਼ਨ ਹੋ ਗਏ ਜੋ ਵੀ ਸੀਨੀਅਰ ਸਿਟੀਜ਼ਨ ਹੋ ਗਿਆ। ਜਿਹੜਾ ਮੇਰਾ ਲੜਕਾ ਵੱਡਾ ਉਹ ਗੋਲਫ ਖੇਡਦਾ ਠੀਕ ਹੈ ਉਹਨੂੰ ਕਿਹਾ ਮੈਂ ਕਿਹਾ ਵੀ ਆਸਟ੍ਰੇਲੀਆ ਗੇਮਾਂ ਹੋਣਗੀਆਂ ਜਾਂ ਪੈਨ ਪੈਸੀਫਿਕ ਮੈਸੇਜ ਹਾਂਜੀ ਉੱਥੇ ਖੇਡਿਆ 40+ ਦੇ ਵਿੱਚ ਠੀਕ ਹੈ ਦੇਖਾਂਗੇ ਜੇ ਗਿਆ ਤਾਂ ਮੈਂ ਤਾਂ ਜਾਣਾ ਹੀ ਹੈ ਨਾ। ਅੱਛਾ ਜੇ ਕਿਸੇ ਨੇ ਤੁਹਾਡੇ ਨਾਲ ਕਨੈਕਟ ਕਰਨਾ ਹੋਵੇ ਜਾਂ ਇਹਨਾਂ ਗੇਮਸ ਬਾਰੇ ਪਤਾ ਕਰਨਾ ਹੋਵੇ ਕਿਹੜਾ ਸੌਖਾ ਸਾਧਨ ਕਿਹੜਾ ਮੇਰਾ ਫੋਨ ਨੰਬਰ 5592175486 ਠੀਕ ਹੈ ਜੇ ਫੋਨ ਨਹੀਂ ਚੱਕੇ ਮੈਸੇਜ ਛੱਡ ਦੋ ਮੈਂ ਕਾਲ ਕਰ ਲੂੰ ਠੀਕ ਹੈ ਕੋਈ ਵੀ ਜਾਣਕਾਰੀ ਲੈ ਕਿਤੇ ਵੀ ਗੇਮਾਂ ਦੀ ਨਾ ਕਿਸੇ ਵੀ ਸਟੇਟ 'ਚ
USA ਦੀ ਤੁਸੀਂ ਹੁਣ ਬਾਹਰਲੇ ਕੰਟਰੀ ਤੁਸੀਂ ਹੁਣ ਫੁੱਲ ਟਾਈਮ ਇਹੀ ਕੰਮ ਆ ਤੁਹਾਡਾ ਹੈ ਵੀ ਸਪੋਰਟਸ ਦੇ ਉੱਤੇ ਤੁਹਾਡਾ ਜਿਹੜਾ ਉਹ ਫੋਕਸ ਹੈਗਾ USA ਦੇ ਸਾਰੇ ਤੇ ਵਰਲਡ ਦੇ ਵਿੱਚ ਕਿੱਥੇ ਹੋ ਰਹੀ ਕਿਤੇ ਗੇਮ ਸਾਰਾ ਮੈਨੂੰ ਪਤਾ ਹੁੰਦਾ ਹੈ। ਜਿੱਦਾਂ ਤੁਸੀਂ ਪਹਿਲਾਂ ਵੀ ਇਹ ਗੱਲ ਕੀਤੀ ਵੀ ਇੱਥੇ ਜਦੋਂ ਆਉਂਦੇ ਆ ਦੇ ਕੰਮਾਂ ਦੇ ਕਰਕੇ ਜਾਂ ਰੁਝਾਨ ਰੁਝੇਵਿਆਂ ਦੇ ਕਰਕੇ ਬੰਦਾ ਕਈ ਵਾਰੀ ਰਹਿ ਜਾਂਦਾ, ਪਰ ਫਿਰ ਵੀ ਤੁਸੀਂ ਵੀ ਇੰਨੇ ਸਾਲ ਟਾਈਮ ਕੱਢਦੇ ਰਹੇ ਜਿਮ ਦੇ ਲਈ, ਇਹ ਸਾਰਾ ਕੁਛ ਆ। ਉਹ ਜਿਹੇ ਲੋਕਾਂ ਨੂੰ ਆਪਾਂ ਕੀ ਤੁਸੀਂ ਕਹਿਣਾ ਚਾਹੁੰਦੇ ਵੀ ਭਾਈ ਰੁਝੇਵੇਂ ਤਾਂ ਰਹਿਣੇ ਹੀ ਆ? ਹਾਂ, ਇਹਦੇ 'ਚ ਇੱਕ ਚੀਜ਼ ਹੁੰਦੀ ਹੈ ਨਾ ਵੀ ਤੁਹਾਡਾ ਫਰੈਂਡਸ਼ਿਪ ਸਰਕਲ ਕਿੱਦਾਂ ਦਾ। ਠੀਕ ਹੈ। ਫਰੈਂਡਸ਼ਿਪ ਸਰਕਲ ਦੇ ਵਿੱਚ ਕਈ ਤਰ੍ਹਾਂ ਦੇ ਆ ਜਾਂਦੇ ਨੇ। ਜੂਆ ਖੇਡਣ ਵਾਲਾ ਫਰੈਂਡਸ਼ਿਪ ਸਰਕਲ, ਦਾਰੂ ਪੀਣ ਵਾਲਾ ਹੈ ਜੀ, ਹੋਰ ਕੰਮ ਕਰਨ ਵਾਲਾ, ਨੱਚਣ ਗਾਉਣ ਵਾਲਾ, ਹਾਂ ਹੋਰ ਕੰਮ। ਤੇ ਤੁਸੀਂ ਫਰੈਂਡਸ਼ਿਪ ਸਰਕਲ ਮੇਰਾ ਹੁੰਦਾ, ਟ੍ਰੇਸੀ ਫਰੈਂਡ ਹੁੰਦਾ, ਤੇ ਅਸੀਂ ਇੱਕ ਦੂਜੇ ਕਾਲ ਕਰਕੇ ਜਿਮ ਚੱਲ ਜਾਣਾ ਵੀ ਚੱਲ ਚਲੀ ਜਿਮ ਰੈਡੀ ਆ, ਕੰਮ ਤੋਂ ਆ ਗਏ ਤੁਸੀਂ। ਹੁਣ ਜੇ ਇਕੱਲਾ ਹੁੰਦਾ ਬੰਦਾ, ਇਕੱਲਾ ਕਹਿੰਦਾ ਸਾਡੇ ਜੇ ਦੋਸਤ ਨੂੰ ਕਾਲ ਕਰ ਲੈ, ਕੁਛ ਜਿਮ ਚ ਵਗੇ ਕੁਛ ਨਾ ਕੁਛ ਕਰੋਗੇ ਨਾ, ਕੁਛ ਨਾ ਕੁਛ ਤਾਂ ਫਾਇਦਾ ਹੁੰਦਾ। ਜਿਵੇਂ ਕੋਈ ਗੇਮ ਖੇਡਣੀ ਹੈ ਤੇ ਕਰਨੀ ਹੈ, ਸਰਕਲ ਤਾਂ ਬਣਾਈ ਲਓ। ਹੁਣ ਜਿਵੇਂ ਸ਼ਾਮ ਨੂੰ ਗਰਾਊਂਡ ਜਾਣਾ, ਮੈਂ ਜਿਵੇਂ ਵਾਕ ਕਰਨੀ ਹੈ, ਉਹ ਇੱਕ ਦੂਜਾ ਦੋਸਤ ਹੈ ਮੇਰਾ, ਉਹਨੂੰ ਕਾਲ ਕਰਦੇ ਬਿੱਲੇ ਆਏਗਾ, ਵਾਕ ਕਰ ਲਾਂਗੇ, ਚਲ ਐ ਗੱਲ ਬਣ ਜਾਂਦੀ ਹੈ। ਕਿਉਂਕਿ ਤੁਸੀਂ ਇੰਡੀਵਿਜੂਅਲੀ ਫਿਰ ਹਿੰਮਤ ਦੀ ਵਜ੍ਹਾ ਵਾਈਫ ਨੂੰ ਕਹੋ ਵੀ ਚਲੋ ਚੱਲੀਏ, ਇੱਕ ਦੋ ਜਾਣੇ ਜਿਹੜੇ ਉਹ ਨਾਲ ਹੋਣ ਤਾਂ ਫਿਰ ਹਿੰਮਤ ਜੀ ਬਣ ਜਾਂਦੀ ਆ। ਕਿਉਂਕਿ ਆਪਦੇ ਫਿਰ ਥੋੜਾ ਮੁਸ਼ਕਿਲ ਹੈ ਨਾ। ਇਸ ਸਾਲ ਦੇ ਵਿੱਚ ਹੁਣ ਅੱਗੇ ਕੋਈ ਮੀਟ ਹੈਗੀ ਹੈ ਜਾਂ ਡਨ ਹੋ ਗਿਆ ਹੁਣ? ਇਹ ਈਅਰ ਡਨ। ਹਾਂਜੀ, ਹੁਣ ਅਗਲੇ ਸਾਲ ਦਾ ਜਿਹੜਾ ਮੇਰਾ ਸਕੇਜੂਲ ਹੈਗਾ, ਅਪ੍ਰੈਲ ਦੇ ਵਿੱਚ ਕੈਲੀਫੋਰਨੀਆ, ਠੀਕ ਹੈ, ਬੇ ਏਰੀਆ 'ਚ, ਜੁਲਾਈ ਦੇ ਵਿੱਚ ਮੈਂ ਕਰੂੰਗਾ ਤੇ ਸੈਕਰਾਮੈਂਟੋ US ਮਾਸਟਰਸ, ਤੇ ਜੁਲਾਈ ਦੇ ਵਿੱਚ ਹੀ ਹੈਗੀ ਮੇਰੀ ਪੈਨ ਅਮਰੀਕਨ ਗੇਮਸ ਕਲੀਵਲੈਂਡ ਓਹਾਇਓ। ਠੀਕ ਹੈ। ਫਿਰ ਉਸ ਤੋਂ ਬਾਅਦ ਫਿਰ ਕੈਲੀਫੋਰਨੀਆ, ਫਿਰ ਮੈਂ ਆਸਟ੍ਰੇਲੀਆ ਚੱਲ ਜਾਣਾ ਹੈ। ਠੀਕ ਆ। ਆਸਟ੍ਰੇਲੀਆ 6 ਹੋਣਗੇ ਅਗਲੇ ਸਾਲ 6 ਮੀਟਸ ਜਿਹੜੀਆਂ 6 ਕਰਨੀਆਂ। ਅੱਛਾ, ਅਗਲੇ ਸਾਲ ਦਾ ਗੋਲ 6 ਮੀਟਸ ਦਾ ਆ? ਹਾਂਜੀ ਹਾਂ। ਠੀਕ ਹੈ। ਜਾਂ ਇੱਕ ਜੇ 7ਵੀਂ ਕਰਨੀ ਪਈ ਤਾਂ ਇੰਗਲੈਂਡ ਦੀ ਕਰੂੰਗਾ ਜੀ, ਯੂਰਪ ਵਾਲੀ। ਹਾਂ, ਇੰਗਲੈਂਡ। ਠੀਕ ਆ। ਜਾ ਕੇ ਚਲੋ ਸਾਲੇ ਪਹਿਲਾਂ ਸਕੇਜੂਲ ਹੈਗਾ, ਪਹਿਲਾਂ ਰੈਡੀ ਕੀਤਾ ਹੋਇਆ ਆ, ਉਹਦੇ ਲਈ ਤਿਆਰੀ ਪੂਰੀ ਚੱਲ ਰਹੀ ਆ। ਹੁਣ ਕਿੰਨੇ ਆਵਰ ਤੁਸੀਂ ਡੇਲੀ, ਕਿੰਨੇ ਰੂਟੀਨ ਦੇ ਵਿੱਚ ਕਿੰਨੇ ਆਵਰ ਤੁਸੀਂ ਕਰਦੇ ਪ੍ਰੈਕਟਿਸ? ਹੁਣ ਮੇਰੇ ਉਹਦਾ ਐਵਰੇਜ ਡੇਲੀ ਜਿਹੜਾ ਜਿਮ ਹੁੰਦਾ 2 ਘੰਟੇ। ਠੀਕ ਹੈ। 1 ਘੰਟਾ ਮੇਰਾ ਹੁੰਦਾ ਸ਼ਾਮ ਨੂੰ ਟਰੈਕ ਦਾ। ਅੱਛਾ, ਉੱਥੇ ਸ਼ਾਮ ਨੂੰ ਜਾ ਕੇ ਐਕਸਰਸਾਈਜ਼ ਕਰਨੀ ਜਿਹੜੀ ਹੈ। ਹੁਣ ਜਿਵੇਂ ਵੀ ਕੰਪੀਟੀਸ਼ਨ ਖਤਮ ਹੋ ਗਿਆ, ਪਰ ਉਹ ਠੀਕ ਹੈ, ਪਰ ਐਕਸਰਸਾਈਜ਼ ਤਾਂ ਸੇਮ ਹੀ ਹੈ ਨਾ, ਉਹ ਤਾਂ ਚੱਲਦੀ ਰਹਿਣੀ। ਤੇ ਜਦੋਂ ਹੈਮਰ ਦੀ, ਡਿਸਕਸ ਦੀ ਜਾਂ weight ਦੀ, ਇਹ ਫਿਰ ਪ੍ਰੈਕਟਿਸ ਤੁਸੀਂ ਕਿੱਥੇ ਕਰਦੇ? ਕਿਉਂਕਿ ਹਾਈ ਸਕੂਲ ਗਰਾਊਂਡ ਦਾ। ਕਿਹੜਾ ਹਾਈ ਸਕੂਲ ਆ ਉੱਥੇ? ਸੈਂਟਰਲ ਹਾਈ ਸਕੂਲ ਦਾ, ਜਸਟਨ ਗਾਰਜ਼ਾ ਹਾਈ ਸਕੂਲ। ਠੀਕ ਆ। ਇਹਨਾਂ ਦੇ ਗਰਾਊਂਡ ਇਹੀ ਮੈਂ ਪਿਛਲੇ 12 ਸਾਲ ਤੋਂ ਵਰਤਦਾ, ਯੂਜ਼ ਕਰ ਰਹੇ ਹਾਂ। ਸੋ ਕੋਈ ਦਿੱਕਤ ਨਹੀਂ, ਜਦੋਂ ਮਰਜ਼ੀ ਜਾ ਸਕਦੇ ਹਾਂ। ਹਾਂ, ਜਦੋਂ ਮਰਜ਼ੀ। ਕੋਚ ਵਗੈਰਾ ਜਾਣਦੇ ਹੈਗੇ ਉੱਥੇ। ਠੀਕ ਹੈ, ਕਰਦਿਆਂ ਨੂੰ। ਹਾਂ, ਉਹ ਤਾਂ ਮੈਨੂੰ ਕਹਿੰਦੇ ਸੀ ਵੀ ਸਾਡੇ ਲਈ ਇੱਥੇ ਕੋਚ। ਅੱਛਾ, ਥਰੋਇੰਗ ਕੋਚ। ਫਿਰ ਸੋਚਿਆ ਨਹੀਂ? ਉਹ ਬੰਧਨ ਨਹੀਂ ਹੈ, ਬੰਧਨ ਚ ਨਹੀਂ ਆਉਣਾ ਮੈਂ। ਅੱਛਾ, ਤੁਸੀਂ ਚਾਹੁੰਦੇ ਆ ਵੀ ਮੈਂ ਇਦਾਂ ਮੀਟਸ ਦੇ ਵਿੱਚ ਆਉਂਦਾ ਜਾਂਦਾ? ਬੰਧਨ ਚ ਨਹੀਂ ਵੀ ਮੈਂ ਹੈਵ ਟੂ ਗੋ देयर ਐਵਰੀ ਡੇ। ਉਹ ਮੈਂ ਕਰ ਚੁੱਕਿਆ ਪਹਿਲਾਂ, ਉਹ ਆਲਰੇਡੀ ਕਰ ਲਿਆ ਇੰਨੇ ਸਾਲ। ਹੁਣ ਮੈਂ ਜੌਬ ਵੀ ਮਿਲਦੀ ਹੈ ਉਹਦਾ ਕਿਤੇ ਕੰਪਨੀ ਦੇ ਵਿੱਚ, ਮੈਨੇਜਰ ਦੀ ਜੌਬ। ਮੇਰਾ ਗਵਾਂਢੀ ਆ, ਕਹਿੰਦਾ ਨਹੀਂ ਸੈਟੀਸਫਾਈਡ ਇਨ ਲਾਈਫ? ਹਾਂਜੀ ਹਾਂ, ਫੁੱਲੀ। ਕੋਈ ਚਿੰਤਾ ਨਹੀਂ ਕਿਸੇ ਚੀਜ਼ ਦੀ, ਕੋਈ ਚਿੰਤਾ ਨਹੀਂ, ਕੋਈ ਇਦਾਂ ਨਹੀਂ ਲੱਗਦਾ ਵੀ ਕੁਝ ਮਿਸ ਹੋ ਗਿਆ। ਫਾਈਨੈਂਸ਼ੀਅਲੀ ਸਟਰੋਂਗ ਆਂਗੇ। ਹਾਂ, ਮੇਨਲੀ ਫਾਈਨੈਂਸ਼ੀਅਲੀ ਹੁੰਦਾ। ਹਾਂ, ਅਮਰੀਕਾ ਜਾ ਕੇ ਖਾਸ ਕਰਕੇ ਫੈਮਿਲੀ। ਹਾਂ, ਦੋ ਚੀਜ਼ਾਂ ਨੇ, ਬਾਕੀ ਸਿਹਤ ਜਿਹੜੀ ਤੀਜੀ ਸਿਹਤ ਆ, ਉਹ ਜਿਹੜੀ ਇਸ ਨੂੰ ਭੱਜੇ ਫਿਰਦੇ ਨੇ। ਹਾਂ, ਪੈਸਾ ਤੁਹਾਡੇ ਸਰਟਨ ਤੱਕ ਠੀਕ ਹੈ। ਹਾਂ, ਪਰ ਜੇ ਤੁਸੀਂ ਆਖੋ ਵੀ ਮੈਂ ਸਾਰੇ ਦੁਨੀਆ ਦਾ ਪੈਸਾ ਮਿਲੇ ਵਾਜੇ ਤਾਂ ਖੁਸ਼ੀ ਤਾਂ ਨਹੀਂ ਮਿਲਦੀ ਕਿਸੇ ਨੂੰ। ਨਹੀਂ, ਖੁਸ਼ੀ ਨਹੀਂ, ਸਿਹਤ ਨਹੀਂ ਮਿਲਦੀ, ਖੁਸ਼ੀ ਨਹੀਂ ਮਿਲਦੀ। ਹੁਣ ਦੇਖ ਲਓ, ਜੈਫ ਬੇਜ਼ੋ ਵਰਗੇ ਡਿਵੋਰਸ ਹੋਏ ਬੈਠੇ ਨੇ। ਹਾਂ, ਇਦਾਂ ਹੀ ਆ, ਕਿਉਂਕਿ ਬਿਲ ਗੇਟਸ ਵਾਲੇ ਦਾ ਵੀ ਹੋ ਗਿਆ। ਹਾਂ, ਇਹਨਾਂ ਨੂੰ ਤੁਹਾਨੂੰ ਨਾ ਸੈਟੀਸਫੈਕਸ਼ਨ ਚਾਹੀਦੀ ਕਿਸੇ ਹੱਦ ਤੇ ਜਾ ਕੇ ਨਾ। ਹੁਣ ਮੈਨੂੰ ਤੁਸੀਂ ਸੰਤੁਸ਼ਟ ਆ? ਫੁੱਲੀ ਸੈਟੀਸਫਾਈਡ ਜੀ। ਕਿਤੇ ਵੀ ਜਾਣਾ ਹੋਵੇ, ਜਿਵੇਂ ਜਾ ਸਕਦੇ ਫਰੀਲੀ। ਫਿਰ ਮੈਂ ਜੇ ਫਲਾਈਟ ਲੈਣਾ, ਉਹ ਵੀ ਮੈਂ ਨੂਨ ਦੀ, ਆਫਟਰਨੂਨ, ਮਾਰਨਿੰਗ ਨਹੀਂ ਲੈਣਾ ਮੰਗਦਾ ਹੈਗਾ। ਤੜਕੇ ਮੈਨੂੰ 4 ਵਜੇ, 3 ਵਜੇ ਕੀ ਉੱਠਣ ਦੀ ਲੋੜ ਹੈ? ਕਾਹਦੇ ਲਈ? ਜੇ 50-60 ਡਾਲਰ ਫਾਲਤੂ ਲੱਗ ਜਾਣਗੇ, ਕੋਈ ਫਰਕ ਨਹੀਂ ਪੈਂਦਾ, ਜਾਵਾਂਗੇ ਤੇ ਆਰਾਮ ਨਾਲ। ਹਾਂ, ਜਾਂ ਰਾਤ ਨੂੰ ਲੇਟ ਆ ਜੇ, ਕੋਈ ਗੱਲ ਨਹੀਂ, ਕੋਈ ਚੱਕਰ। ਪਰ ਅਰਲੀ ਮਾਰਨਿੰਗ ਨਹੀਂ ਜੀ ਕਰਦਾ, ਬਥੇਰਾ ਚਿਰ ਉੱਠ ਖੜੇ। ਪਰ ਸਪੋਰਟਸਮੈਨ ਤਾਂ ਅਰਲੀ ਮਾਰਨਿੰਗ ਨੂੰ ਪਸੰਦ ਬਹੁਤ ਕਰਦਾ ਹੈ। ਉਹ ਅਰਲੀ ਉੱਠ ਖੜਦੇ ਕੰਮ, ਜਿਵੇਂ ਅੱਜ ਮੈਂ ਤੜਕੇ 4 ਵਜੇ ਉੱਠ ਖੜਿਆ, ਕ੍ਰਿਕਟ ਦਾ ਮੈਚ ਦੇਖਦਾ ਸੀਗਾ ਅੱਜ। ਠੀਕ ਆ, ਸੈਮੀ ਫਾਈਨਲ ਸੀਗਾ ਅੱਜ, ਦੇਖ ਰਿਹਾ ਸੀਗਾ। ਉਹ ਨਹੀਂ ਹੈਗਾ ਵੀ ਕਿਸੇ ਬੰਧਨ ਲਈ ਨਹੀਂ ਉੱਠਣਾ। ਹਾਂ, ਆਪਣੀ ਮਰਜ਼ੀ ਦੇ ਨਾਲ, ਜੋ ਮਰਜ਼ੀ ਆ, ਆਪਦੀ ਮਰਜ਼ੀ ਨਾਲ। ਮਤਲਬ ਤੁਸੀਂ ਜੀਣਾ ਆਪਣੀ ਮਰਜ਼ੀ ਨਾਲ। ਹੁਣ ਬਥੇਰਾ ਕਰ ਲਿਆ ਦੂਜਿਆਂ ਲਈ। ਸੋ ਕੀ ਸਲਾਹ ਆ ਸਾਰਿਆਂ ਨੂੰ? ਕੀ ਤੁਸੀਂ ਜਾਂਦੇ ਜੇ ਕੁਝ ਹੋਰ ਕਹਿਣਾ ਹੈ, ਜੋ ਵੀ ਮਨ ਦੇ ਵਲਵਲੇ, ਜੇ ਕੁਝ ਜਾਂਦੇ ਆ ਵੀ ਜਿਹੜੇ ਬੰਦੇ ਕਰਦੇ ਰਹੇ ਨੇ ਸਪੋਰਟਸ, ਵੀ ਉਹ ਦੁਬਾਰੇ ਯੂ ਟਰਨ ਮਾਰੋ, ਆਓ ਉਧਰ ਨੂੰ। ਹਾਂ, ਐਕਸਰਸਾਈਜ਼ ਕਰੋ। ਜਿਹੜੇ ਬੰਦੇ ਨਹੀਂ ਸਪੋਰਟਸ ਕਰਦੇ ਰਹੇ, ਉਹਨਾਂ ਨੂੰ ਐ ਵੀ ਤੁਸੀਂ ਵਾਕ ਕਰੋ, ਘਰੇ ਐਕਸਰਸਾਈਜ਼ ਕਰ ਲਓ, ਰੱਸੀ ਟੱਪ ਲਓ, ਜੋ ਮਰਜ਼ੀ, ਭਾਵੇਂ ਮੇਲ ਹੈ ਭਾਵੇਂ ਫੀਮੇਲ ਹੈ। ਦੇयर इज अ लॉट ऑफ वेज टू डू ਐਕਸਰਸਾਈਜ਼। ਸਾਰਿਆਂ ਨੂੰ ਬੈਸਟ ਹੈਗਾ ਜਿਮ। ਅਬਾਵਾ ਜਿਮ ਹੈ, $1 ਇੱਕ ਦਿਨ ਦਾ ਲੱਗਦਾ, ਤੇ ਆਪਦਾ
ਫੁੱਲੀ ਤੁਸੀਂ ਐਕਸਰਸਾਈਜ਼ ਕਰ ਲੈਂਦੇ ਹੋ, ਆਪਦੀ ਨਹਾ ਧੋ ਕੇ ਸਾਰਾ ਕੁਝ ਉੱਥੇ। ਮੈਂ ਤਾਂ ਉੱਥੇ ਸਾਰਾ ਨਹਾ ਨੂੰ ਕਿਉਂ ਸਾਰਾ ਕੁਝ ਉੱਥੇ ਮੰਡੇ ਤੋਂ ਫਰਾਈਡੇ ਨਹਾਉਣਾ ਉੱਥੇ ਹੁੰਦਾ। ਠੀਕ ਵੀਕਐਂਡ ਤੇ ਘਰੇ ਨਹਾਉਂਦੇ। ਵੀਕਐਂਡ ਤੇ ਆਪਣਾ ਗੁਰਬਖਸ਼ ਜੀ ਵੀ ਜਿੱਦਾਂ ਹੁਣ ਕਈਆਂ ਕੋਲ ਰਾਈਡ ਦੀ ਵੀ ਪ੍ਰੋਬਲਮ ਹੁੰਦੀ ਹੋਊਗੀ, ਵੀ ਸਾਰੇ ਜਾਣੇ ਨਹੀਂ ਆ, ਉਹਨਾਂ ਨੂੰ ਜੇ ਘਰੇ ਕੁਝ ਕਰਨਾ, ਉਹਨਾਂ ਨੂੰ ਕੀ ਟਿਪਸ ਤੁਸੀਂ ਦੇਣਾ ਚਾਹੁੰਦੇ ਆ ਵੀ ਕੀ ਕਰ ਸਕਦੇ ਆ? ਘਰੇ ਥੋੜੀਆਂ ਚੀਜ਼ਾਂ ਹੈਗੀਆਂ, ਜਿਵੇਂ ਡੰਬਲਸ ਲਾ ਲਓ, ਵਾਲਮਾਰਟ ਚੋਂ ਮਿਲ ਜਾਂਦੇ, ਰੱਸੀ ਟੱਪਣ ਵਾਲੀ ਲਾ ਲਓ, ਇਹ ਚੀਜ਼ ਹੈ। ਜੇ ਵਾਕ ਕਰਨੀ ਹੈ ਤੁਹਾਨੂੰ ਐਂਕਲ weight ਮਿਲ ਜਾਂਦਾ, ਰਿਸਟ weight ਮਿਲ ਜਾਂਦਾ ਵਾਲਮਾਰਟ ਚੋਂ, ਉਹ ਪਾ ਕੇ ਕਰੋ। ਉਹ ਇੱਕੋ ਹੀ ਹੈਗਾ, ਉਹਨੂੰ ਭਾਵੇਂ ਗਿੱਟਿਆਂ ਤੇ ਬੰਨ ਲਓ, ਐਂਕਲ ਦੇ ਭਾਵੇਂ ਇੱਥੇ ਬੰਨ ਲਓ, ਕੁੜਲੇ ਤਾਂ ਉੱਥੇ ਬੰਨ ਲਓ, ਉਹ ਤੁਹਾਨੂੰ ਹੈਲਪ ਕਰਦਾ, ਬੰਦਾ ਲਾਈਟ ਫੀਲ ਕਰਦਾ। ਫਿਰ ਜੇ ਵਾਕ ਕਰਨੀ, ਕਦੀ ਜੈਕਟ ਮਿਲ ਜਾਂਦੀ ਤੁਹਾਨੂੰ ਐਕਸਟਰਾ ਪਾਉਂਡ ਦੀ, 15 ਪਾਉਂਡ ਦੀ, 20 ਪਾਉਂਡ ਦੀ, ਅੱਛਾ weighted ਜੈਕਟ ਜਿਹੜੀ ਹੁੰਦੀ ਆ, ਉਹ weight ਉੱਤੇ ਪਾ ਲਓ ਤੁਸੀਂ, ਉਹਦੇ ਨਾਲ ਵਾਕ ਕਰੋ, ਤੁਸੀਂ ਹੈਵੀ ਹੋ ਜਾਓਗੇ, ਫਿਰ ਤੁਹਾਡਾ ਜ਼ੋਰ ਲੱਗਦਾ ਹੈਗਾ ਉਹਦੇ ਵਿੱਚ। ਮਤਲਬ देयर आर लॉट ऑफ वेज ਜਿਹੜੀਆਂ ਚੀਜ਼ਾਂ ਤੁਸੀਂ ਕਰ ਸਕਦੇ ਹੋ। ਜੇ ਹੁਣ ਡੰਡ ਬੈਠਕ ਲਾਉਣਾ ਕਿ ਸ਼ੌਂਕ ਕਰਦਾ ਰਿਹਾ, ਉਹ ਲਾ ਸਕਦੇ ਘਰੇ, ਰੱਸੀ ਟੱਪ ਸਕਦੇ ਹੋ, ਕੁਝ ਵੀ ਕਰ ਸਕਦੇ ਹੋ। ਦੇਰ ਉਹ ਨਹੀਂ ਹੈਗਾ ਵੀ देयर इज नथिंग, ਸਭ ਕੁਝ ਕਰ ਸਕਦੇ ਕਰ ਤੁਸੀਂ ਹਿੰਮਤ ਕਰਨੀ ਪੈਣੀ ਆ। ਤੁਹਾਡਾ ਫੈਮਿਲੀ ਮੈਂਬਰ ਨਾਲ ਹੈ, ਤੁਸੀਂ ਥੱਲੇ ਚਾਦਰ ਆਪਣਾ ਦਰੀ ਵਿਛਾ ਕੇ ਉਹਨੂੰ ਕੇ ਪੈਰਾਂ ਤੇ ਬਹਿ ਸਿਟ ਅਪ ਐਕਸਰਸਾਈਜ਼ ਕਰ ਸਕਦੇ ਹੋ ਘਰੇ। ਠੀਕ ਆ, ਸੋਫੇ ਦੇ ਥੱਲੇ ਪੈਰ ਫਸਾ ਕੇ ਕਰ ਲਓ ਤੁਸੀਂ। ਫਿਰ ਤੁਹਾਡੇ ਬੈਕ ਲਈ ਬੈਕ ਰੋਲਰ ਹੁੰਦਾ, ਹਾਂਜੀ, ਉਹ ਰੱਖ ਕੇ ਬੈਕ ਦੀ ਕਰ ਲਓ ਘਰੇ, ਪ੍ਰੈਕਟਿਸ ਕਰੀ ਜਾਓ ਕੁਛ ਨਾ ਕੁਛ। ਜਿਹੜਾ ਮੇਰੇ ਸਾਰਾ ਕੁਝ ਪਿਆ ਹੁੰਦਾ ਉੱਥੇ, ਹਾਂ ਜਿਮ 'ਚ ਤਾਂ ਸਾਰਾ ਕੁਝ ਹੀ ਹੁੰਦਾ ਹੈ। ਘਰੇ ਵੀ ਯਾਰ ਮੈਡੀਸਿਨ ਬਾਹਰ ਪਈ ਆ, ਤੇ ਮੈਂ ਹਮੇਸ਼ਾ ਉਹ ਤੇ ਲੱਤਾਂ ਹੁੰਦੀਆਂ ਨੇ ਮੇਰੀਆਂ, ਉਹ ਮੈਂ ਹਿਲਾਉਂਦਾ ਰਹਿੰਦਾ ਇਦਾਂ, ਤੁਹਾਡੇ ਨਾਲ ਐਸੇ ਹੁੰਦੀ ਰਹਿੰਦੀ ਹੈ ਲੱਤਾਂ ਦੀ ਵੀ ਤੇ ਹਾਂ, ਫਿਰ ਉਹ ਰੋਲਰ ਪਿਆ ਹੈਗਾ, ਗਿੱਟਿਆਂ ਦੀ ਵੀ ਨਾਲ ਐਕਸਰਸਾਈਜ਼ ਚੱਲਦੀ ਰਹਿੰਦੀ, ਫੁੱਟ ਮਸਾਜ ਰੱਖਿਆ ਹੋਇਆ ਹੈਗਾ, ਉੱਥੇ ਬਹਿ ਜਾਂਦੇ ਕਦੇ ਕਦੇ, ਵੀ ਉਹ ਕਰ ਲਓ। ਠੀਕ ਹੈ। ਫਿਰ ਆਪਣੇ ਜਿਹੜੀ ਡਾਂਗ ਜਿਮ ਹੁੰਦੀ ਨਾ ਉਦਾਂ, ਉਹ ਰੱਖੀ ਆ, ਉਹ ਕਰ ਲਓ, ਸਟ੍ਰੈਚਿੰਗ ਹੋ ਜਾਂਦੀ ਹੈ, ਤੁਹਾਡੀ ਰਿਬਸ ਵਗੈਰਾ ਦੀ ਸਟ੍ਰੈਚਿੰਗ, ਬਹੁਤ ਕੁਝ ਕਰਨਾ। ਤੁਸੀਂ ਆਪਣੀ ਕਮਿਊਨਿਟੀ ਦੇ ਵਿੱਚ ਕਿੱਦਾਂ ਦੀ ਇਸ ਟਾਈਮ ਸਿਹਤ ਪੱਖੋਂ ਕੀ ਪ੍ਰੋਬਲਮਸ ਜਿਹੜੀਆਂ ਨਜ਼ਰ ਆਉਂਦੀਆਂ ਤੁਹਾਨੂੰ, ਵੀ ਜਿਸ ਨਾਲ ਦੇਖ ਕੇ ਲੱਗਦਾ ਯਾਰ ਪੰਜਾਬੀ ਇਦਾਂ ਦੇ ਤਾਂ ਨਹੀਂ ਸੀ ਹੁੰਦੇ ਕਦੀ ਇਦਾਂ? ਸਿਹਤ ਮੋਸਟਲੀ ਨੰਬਰ 1 ਟੈਨਸ਼ਨ, ਹਾਂ ਫੈਮਿਲੀ ਟੈਨਸ਼ਨ, ਪੈਸੇ ਦੀ ਟੈਨਸ਼ਨ, ਜਾਂ ਬਾਕੀ ਖਾਣਾ ਪੀਣਾ ਠੀਕ ਨਹੀਂ ਹੈਗਾ, ਫਰਾਈ ਚੀਜ਼ਾਂ ਜ਼ਿਆਦਾ ਖਾ ਰਹੇ ਹਾਂ, ਇਹ ਚੀਜ਼ ਹੈ। ਤੇ ਬਾਕੀ ਮੋਟਾਪਾ, ਬੀਪੀ, ਇਹ ਉਹ ਬਹੁਤ ਬਰਨ ਨਹੀਂ ਕਰਦੇ ਚੀਜ਼ਾਂ, ਬਰਨ ਨਹੀਂ ਕਰਦੇ, ਮੇਨ ਬਾਹੀ ਆ ਹੋਰ ਕੁਝ। ਜਿਵੇਂ ਕਹਿੰਦਾ ਜਿਹੜਾ ਮੇਰੀ ਥਾਲੀ 'ਚ ਪਿਆ ਤਾਂ ਹੈ ਨਹੀਂ, ਦੂਜੇ ਵਾਲਾ ਲੈ ਜਿਹੜਾ। ਚਲੋ ਨਹੀਂ, ਬਹੁਤ ਚੰਗਾ ਲੱਗਾ ਗੱਲਬਾਤ ਕਰਕੇ, ਤੇ ਮੈਡਲ ਜਿੱਤਣ ਦੇ ਲਈ ਬਹੁਤ ਤੁਹਾਡਾ ਧੰਨਵਾਦ, ਤੁਹਾਨੂੰ ਬਹੁਤ ਮੁਬਾਰਕਾਂ। ਇਦਾਂ ਹੀ ਗੱਲਾਂ ਬਾਤਾਂ ਆਪਾਂ ਕਰਦੇ ਰਵਾਂਗੇ ਆਉਣ ਵਾਲੇ ਸਮੇਂ 'ਚ ਵੀ। ਤੁਸੀਂ ਇਨਸਪੀਰੇਸ਼ਨ ਆ, ਤੁਸੀਂ ਮੋਟੀਵੇਸ਼ਨ ਆ, ਵੀ 68 68 ਸਾਲ ਦੀ ਉਮਰ ਦੇ ਵਿੱਚ ਵੀ ਇੰਨਾ ਵਧੀਆ ਤੁਸੀਂ ਪਰਫਾਰਮ ਕਰ ਰਹੇ ਆ, ਆਪਣੀ ਮਰਜ਼ੀ ਦੇ ਨਾਲ ਸਾਰਾ ਕੁਝ ਤੁਸੀਂ ਕਰ ਰਹੇ ਆ। ਸੋ ਇਹ ਜ਼ਰੂਰੀ ਆ, ਇਹ ਇਦਾਂ ਦੀਆਂ ਚੀਜ਼ਾਂ ਤੱਕ ਆਪਾਂ ਪਹੁੰਚੀਏ, ਅਜਿਹੇ ਸਪੋਰਟਸ ਪਰਸਨ ਤੋਂ ਆਪਾਂ ਇੰਸਪਾਇਰ ਹੋਈਏ। ਇਹ ਜ਼ਿੰਦਗੀ ਜਿਉਣ ਦੀ ਕਲਾ ਜਿਹੜੀ ਉਹ ਆਪਾਂ ਨੂੰ ਇਹ ਸਿਖਾਉਂਦੇ ਆ, ਵੀ ਭਾਈ ਆਪਣੀ ਸਿਹਤ ਦਾ ਧਿਆਨ ਰੱਖੋ, ਤਾਂ ਸਾਰੀਆਂ ਚੀਜ਼ਾਂ ਨਾਲ ਦੇ ਨਾਲ ਜਿਹੜੀਆਂ ਉਹ ਚੱਲਦੀਆਂ ਜਾਂਦੀਆਂ। ਗੁਰਬਖਸ਼ ਜੀ ਬੜੀ ਮਿਹਰਬਾਨੀ, ਧੰਨਵਾਦ, ਸਤਿ ਸ੍ਰੀ ਅਕਾਲ ਜੀ।